ਘੱਟੋ ਘੱਟ ਬਜ਼ੁਰਗ ਦੱਸਦੇ ਪਏ ਨੇ ਕਿ 100 ਸਾਲ ਪੁਰਾਣਾ ਦਰਵਾਜ਼ਾ। ठीक है, ताला वज्जा होया, उत्ते डिजाइन वेखो किड्डा सोहना बनया होया। ये किहड़ा ग्रिल दा तुसीं वेख सकदे हो। सज्जे पासे मेरे कच्चा घर है, हवेली है, ते इधर खब्बे पासे भी कच्चा घर है, हवेली है। और एक बड़ी यूनीक चीज़ जिहड़ी है ना, सानू एक पंजाब दे पुराने दौर दी याद कराउंदी है। वो आ गेट है, 1.5 इंची 2 इंची मोटा पत्थर लगा होया लोहे नूं। मेरा ख्याल बाबा जी इन्हूं कोई 100 साल तो हो गया होना गेट नूं, हो गया 100 तो भी उत्ते हो गया होना। हाँ, नाले वेखो रोशनदान हवा वास्ते, मतलब कि बड़ा सोहना एक निज़ाम बनाया होया है। होर तुहानूं मैं ड्राइंग रूम बैठक विखा दियां इत्थे, ते मेरे पिछे तुसीं वेख सकदे हो कच्चे ने, मतलब मकान अज दे नहीं कच्चे, ये 47 तो पहलां दे खलोते हुए ने। छेड़ू जिहड़े ने वो डंगर आपदे लै के ते सारे दिवाले छप्पड़ दे आ गए हुए ने। ये वेंदे पे ये गावां सारियां बैठियां ने मज्जी छप्पड़ दे विच ने। देखो जो गावां बाहर निकलियां जान नाल ही पर तुसीं हो गंगा नगर वाले हो टापा आए हो रहा इत्थों सारा कुछ 4 किले पंद है गंगा नगर दा। घर जो वसदा होना, जो जी इत्थे रहिंदे होने ने, उदों किड्डा सोहना होना, बहुत सोहना। ये साडा बचपन एडे है ना, ते ये जेहड़ा घर जिथे आपां खड़े हैं इहदे विच जेहड़े बच्चे जेहड़े हुंदे हैं ना, हाजी साहब आ उहदा नाम हाजी दारा हा। हाजी दारा ते ਉਹ ਇੱਥੇ ਯਾਰੀ ਸ਼ਰੀਫ ਕਰਾਉਂਦਾ ਹਾਂ। ਹਾਂਜੀ ਬਾਬਿਓ, ਕਿਦਾਂ ਕੀ ਹਾਲ ਆ? ਤਗੜੇ ਹੋ ਸਾਰੇ? ਤੁਹਾਨੂੰ ਪਤਾ ਕਿ ਮੈਨੂੰ ਪੰਜਾਬੀ ਕਲਚਰ ਨਾਲ, ਪੰਜਾਬੀ ਰਹਿਤਲ ਨਾਲ, ਪੰਜਾਬੀ ਵਸੇਬ ਨਾਲ, ਪੰਜਾਬੀ ਸੱਭਿਆਚਾਰ ਨਾਲ ਬੜਾ ਪਿਆਰ ਹੈ। ਔਰ ਕੋਸ਼ਿਸ਼ ਵੀ ਇਹੀ ਹੁੰਦੀ ਆ ਕਿ ਪੰਜਾਬੀਅਤ ਨੂੰ ਪ੍ਰਮੋਟ ਕਰੀਏ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰੀਏ। ਤੇ ਅੱਜ ਇੱਕ ਐਸੇ ਪਿੰਡ ਦੇ ਵਿੱਚ ਆਇਆ, ਪੰਜਾਬ ਦਾ ਪਿੰਡ ਹੈ, ਆਖਰੀ ਪਿੰਡ ਕਹਿ ਲਓ ਪੰਜਾਬ ਦਾ, ਤਹਿਸੀਲ ਮਿੰਚਨਾਬਾਦ, ਜ਼ਿਲ੍ਹਾ ਬਾਵਲ ਨਗਰ, ਨਹਿਰ ਸਾਦਕੀਆ ਦੇ ਨਾਲ ਪਿੰਡ ਪੈਂਦਾ, ਇੰਡੀਆ ਪਾਕਿਸਤਾਨ ਦੇ ਬਾਰਡਰ ਤੇ ਡੰਗੋਰੀਆਂ ਪਿੰਡ। ਇੱਥੋਂ ਕੋਈ ਐਵੇਂ 2-2.5 ਮਰਬੇ ਜ਼ੀਰੋ ਲੈਣ ਆ। ਬਿਲਕੁਲ ਇਸ ਟਾਈਮ ਮੈਂ ਬਾਰਡਰ ਤੇ ਖਲੋਤਾ ਤੇ ਇਹ ਪੂਰਾ ਪਿੰਡ ਪੰਜਾਬੀ ਕਲਚਰ ਦੇ ਨਾਲ ਗੁੰਨਿਆ ਹੋਇਆ। ਇਸ ਪਿੰਡ ਦੇ ਵਿੱਚ ਅੱਜ ਵੀ ਘਰ 70 ਤੋਂ 80% ਜਿਹੜੇ ਕੱਚੇ ਘਰ ਨੇ, ਉਹੀ ਵਸੇਬ ਹੈ ਜਿਹੜਾ ਸਨ 47 ਸੀ, ਜਿਹੜਾ ਅੱਜ ਤੋਂ 100 ਸਾਲ 70 ਸਾਲ ਪਹਿਲੇ ਸੀ। ਇਸ ਪਿੰਡ ਦਾ ਆਪਾਂ ਵਿਜ਼ਿਟ ਕਰਨਾ ਤੇ ਤੁਹਾਨੂੰ ਉਹ ਪੂਰਾ ਪਿੰਡ ਦਾ ਰਹਿਣ ਸਹਿਣ, ਪਿੰਡ ਦੇ ਲੋਕ ਆਪਣੀ ਜ਼ਿੰਦਗੀ ਕਿਵੇਂ ਬਸਰ ਕਰਦੇ ਪਏ ਨੇ, ਤੁਹਾਨੂੰ ਸਾਰਾ ਵਿਖਾਵਾਂਗੇ। ਔਰ ਯਕੀਨ ਕਰ ਜੋ, ਜਿਹੜੇ ਕੱਚੇ ਘਰ, ਸਾਡਾ ਵਿਰਸਾ ਜਿਹੜਾ ਸਾਥੋਂ ਅਲੋਪ ਹੋ ਗਿਆ, ਉਹ ਸਾਰੀਆਂ ਚੀਜ਼ਾਂ ਇਸ ਪਿੰਡ ਦੇ ਵਿੱਚ ਨੇ। ਤੁਸੀਂ ਇਹ ਵੀਡੀਓ ਪੂਰੀ ਜ਼ਰੂਰ ਵੇਖਣਾ ਜੀ। ਅਸੀਂ ਪਿੰਡ ਦੇ ਅੰਦਰ ਖਲੋਤੇ ਆ ਤੇ ਇਹ ਆਪਣੇ ਅਜ਼ੀਜ਼ ਨੇ ਜਿਨ੍ਹਾਂ ਦੇ ਘਰ ਨੇ ਤੇ ਬੈਠੇ ਨੇ। ਬਾਬਾ ਜੀ ਦੇ ਨਾਲ ਗੱਲਬਾਤ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਨਾ ਚੌਂਤਰਾ ਵਿਖਾ ਦਿਆਂ, ਜਿੱਥੇ ਮੈਂ ਖੜਾ, ਕੱਚਾ ਚੌਂਤਰਾ ਤੇ ਇੱਕ ਚਲਾਨੀ ਜੀ ਬਣਾਈ ਹੋਈ ਹੈ ਸਿਆਲਾਂ ਦੇ ਵਿੱਚ। ਤੁਸੀਂ ਇਹਨੂੰ ਰਸੋਈ ਵੀ ਆਖ ਸਕਦੇ ਹੋ। ਉਂਝ ਆਪਣਾ ਕੋਈ ਸਮਾਨ ਸਮੂਨ ਰੱਖਣ ਨੂੰ ਵੀ ਆ ਆਲੇ ਬਣੇ ਹੋਏ ਨੇ ਇਸ ਸਾਈਡ ਤੇ। ਉਰਾ ਉਹ ਤੁਹਾਨੂੰ ਇੱਕ ਬੜੀ ਸੋਹਣੀ ਕੰਮ ਦੀ ਸ਼ੈ ਵਿਖਾਵਾਂ। ਇੱਧਰ ਲਿਆ ਯਾਰ ਕੈਮਰਾ। ਇਹ ਵੇਖਦੇ ਪਏ ਹੋ ਦਰਵਾਜ਼ਾ, घट्टो घट्ट बजुर्ग दसदे पे ने कि 100 साल पुराना दरवाज़ा। ठीक है, ताला वज्जा होया, उत्ते डिजाइन वेखो किड्डा सोहना बनया होया। ये किहड़ा ग्रिल दा, ये आपां इहनूं रोशनदान सदने है ना। ते साइडां ते आलियां दे डिजाइन भी ये बने हुए ने। ये दीवार सारी जिहड़ी इहदी कच्ची है। ठीक, इसे तरह पिंड पूरा कच्चा। आपां पिंड दे विच भी जाना, पहिलां आपां उत्थे बजुर्गां कोले बैठ के ना गलबात साझी करने, बजुर्गां कोलों पिंड दे बारे पुछने ते फिर पिंड दे विच फिर के तुहानूं चौंतरे पिंड दीयां रसोईयां किवें ने घरां दे विच ओह सारा विखावांगे। आ जाओ उत्थे। ਉਹ ਕਹਿੰਦਾ ਕਿ ਅਸੀਂ ਉਸ ਸਮੇਂ ਦੇ ਬੰਦੇ ਆ ਜਦ ਮਕਾਨ ਕੱਚੇ ਤੇ ਲੋਕ ਸੱਚੇ ਹੁੰਦੇ ਸੀ। ਤੇ ਸਾਨੂੰ ਇੱਕ ਬਜ਼ੁਰਗ ਮਿਲੇ ਨੇ ਇਸ ਪਿੰਡ ਦੇ ਵਿੱਚ, ਉਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ ਤੇ ਬਾਬਾ ਜੀ ਦੱਸਣਗੇ ਇਸ ਪਿੰਡ ਬਾਰੇ ਤੇ ਆਪਣੀ ਹਯਾਤੀ ਬਾਰੇ। ਕਿਉਂਕਿ ਜਿਹੜੇ ਲੋਕ ਇਹੋ ਜਿਹੇ ਰਿਮੋਟ ਏਰੀਏ 'ਚ ਰਹਿੰਦੇ ਹੁੰਦੇ ਨੇ ਨਾ, ਖਾਸ ਕਰਕੇ ਉਹਨਾਂ ਦੀ ਜਰਨੀ ਜਿਹੜੀ ਆ ਉਹ ਬੜੀ ਸਵਾਦੀ ਹੁੰਦੀ। ਗੱਲਬਾਤ ਉਹਨਾਂ ਕੋਲੋਂ ਸੁਣਨ ਦਾ ਬੜਾ ਸਵਾਦ ਆਉਂਦਾ। ਤੇ ਬੜੀ ਨਿੱਘੀ ਛਾਂ ਹੈ, ਚਟਾਲੀ ਦੀ ਛਾਵੇਂ ਅਸੀਂ ਬੈਠੇ ਆ ਤੇ ਉੱਕਾ ਜਿਹੜਾ ਆਪਾਂ ਜਿੱਥੇ ਵੀ ਜਾਈਏ ਆਪਾਂ ਨੂੰ ਟੱਕਰ ਹੀ ਜਾਂਦਾ ਕਿਤੋਂ ਨਾ ਕਿਤੋਂ, ਭਾਵੇਂ ਠੰਡਾ ਹੋਵੇ ਭਾਵੇਂ ਫੱਕਦਾ ਹੋਵੇ ਪੂਰਾ। ਤੇ ਬਾਬਾ ਜੀ ਕੀ ਹਾਲ ਹੈ? ਠੀਕ ਹੋ? ਠੀਕ ਹੈ ਜੀ, ਅੱਲਾ ਦੀ ਮਿਹਰਬਾਨੀ। ਕੀ ਨਾਂ ਜੀ ਬਾਬਾ ਜੀ ਆਪਣਾ? ਮੁਹੰਮਦ ਅਸ਼ਰਫ। ਮੁਹੰਮਦ ਅਸ਼ਰਫ ਤੇ ਬਾਬਾ ਜੀ ਕਿਤਨੀ ਉਮਰ ਹੋਗੀ ਜੀ? ਉਮਰ ਹੋ ਗਈ ਅਸੀਂ 65 ਸਾਲ ਦਾ। 60 ਸਾਲ ਕਰ ਲਓ, ਇਸ ਉੱਤੇ ਨਹੀਂ। 17 ਦੇ ਏੜ ਗੇੜ ਆਇਆ। 17 ਤੋਂ ਘੱਟ। ਚਲੋ ਠੀਕ ਹੋ ਗਿਆ। ਤੇ ਇਸੇ ਪਿੰਡ ਜੰਮੇ ਪਲੇ ਜਾਂ ਬਾਹਰੋਂ ਆਏ ਹੋ ਕਿਦੋਂ? ਇਸੇ ਪਿੰਡ ਚ ਸ਼ੁਰੂ ਤੋਂ ਬਚਪਨ ਇੱਥੇ ਲੰਘਿਆ? ਅੱਛਾ ਬਾਬਾ ਜੀ, ਇੱਥੇ ਪਿੰਡ ਦੇ ਵਿੱਚ ਜਿਹੜਾ ਤੁਹਾਡਾ ਵਸੇਬ ਹੈ, ਇਹ ਹੁਣ ਤੁਹਾਨੂੰ ਕੋਈ ਦੁਸ਼ਵਾਰੀਆਂ ਹੁੰਦੀਆਂ ਨੇ ਸ਼ਹਿਰ ਜਾਣ ਆਉਣ ਲੱਗਿਆ, ਜਾਂ ਕੋਈ ਸਬੱਬ ਬੈਣ ਆਪਦੇ? ਸਬੱਬ ਹੋਣ ਤਾਂ ਜੀ ਅੱਲਾ ਦੀ ਮਿਹਰਬਾਨੀ ਬੜੇ ਸਬੱਬ ਬੈਣ। ਅੱਧੇ ਘੰਟੇ ਦੇ ਵਿੱਚ ਵੀ ਸ਼ਹਿਰ ਨੂੰ ਹਟਣਾ ਹੋਵੇ ਤਾਂ ਮਿੰਚਨਾਬਾਦ ਤੋਂ ਵੀ ਕਿਸੇ ਮੰਡੀ ਬੰਦਾ ਪਹੁੰਚ ਜਾਂਦਾ ਹੈ। ਤੇ ਮੁਰਾਦ ਆ ਗੱਡੀ ਜਿੰਦੇ ਕੋਲ, ਉਹ ਗੱਡੀਆਂ ਵੀ ਹਨ ਇੱਥੇ ਕੋਈ 2-4 ਬੰਦਿਆਂ ਕੋਲ। ਤੇ ਸਕੂਟਰ ਤਾਂ ਹਰ ਬੰਦੇ ਕੋਲ ਹੀ ਹੈ। ਹਾਂ ਬਿਲਕੁਲ, ਸਕੂਟਰ ਵੀ ਬੜਾ ਪੰਦ ਕਰ ਜਾਂਦਾ ਹੈ। ਇਹ ਜੀ। ਅੱਛਾ, ਜਿਹੜਾ ਬਾਬਾ ਹੁਣ ਦਾ ਦੌਰ ਜਾਂਦਾ ਪਿਆ ਜੀ,
ਇਹ ਦੌਰ ਤੇ ਜਦੋਂ ਤੁਸੀਂ ਜਵਾਨ ਸੀ, ਜਦੋਂ ਮਤਲਬ ਤੁਹਾਡੀ ਉਮਰ 18-20 ਸਾਲ ਜਾਂ 15 ਸਾਲ ਜਵਾਨੀ ਚੜ੍ਹਦੇ ਪਏ ਸੀ ਜੀ, ਉਸ ਦੌਰ ਵਿੱਚ ਤੇ ਇਸ ਦੌਰ ਵਿੱਚ ਇਸ ਪਿੰਡ ਦੇ ਵਿੱਚ ਕੀ ਤਬਦੀਲੀ ਆਈ, ਕੀ ਫਰਕ ਆਇਆ? ਉਵੇਂ ਹੀ ਹੈ ਜਾਂ ਕੋਈ ਬਦਲੀ ਹੈ? ਜੀ ਬੜੀ ਤਬਦੀਲੀ ਆਈ। ਤਬਦੀਲੀ ਆਈ ਹੈ ਕਿਵੇਂ? ਮਤਲਬ ਮਕਾਨ ਪੱਕੇ ਬਣਨ ਲੱਗ ਪਏ ਨੇ? ਹਾਂ, ਮਕਾਨ ਪੱਕੇ, ਆਬਾਦੀ ਪੱਕੀ ਆ। ਜਿਹੜਾ ਪਾਣੀ ਵਾਟਰ ਸਪਲਾਈ ਦਾ ਆਪਾਂ ਪੀਂਦੇ ਪਏ ਆ, ਹਾਂਜੀ, ਇਹ ਸਾਦਕੀ ਤੋਂ ਅੱਗੇ ਬੰਦੇ ਨਾ ਨਹਿਰੀ ਪਾਣੀ ਲਿਆਉਂਦੇ ਆ। ਇੱਥੋਂ ਦਾ ਪਾਣੀ ਹੈ ਹਾਂ ਇੱਥੇ ਵੀ, ਤਾਂ ਉਹ ਪਾਣੀ ਫਿੱਕਾ ਹਾਂ, ਅੱਛਾ, ਸਹੀ ਨਹੀਂ ਆ। ਤੇ ਇਹ ਸਾਦਕੀ ਜਿਸ ਵੇਲੇ ਉਸ ਨਹਿਰੀ ਪਾਣੀ ਵੀ ਬੰਦੇ ਪੀ ਲੈਂਦੇ ਆ। ਹੁਣ ਤਾਂ 15-20-40 ਸਾਲਾਂ ਦਾ ਇਹ ਨਿਜ਼ਾਮ ਨਹਿਰੀ ਵਾਲਾ ਖਤਮ ਹੋਇਆ। ਇਹ ਇੱਥੇ ਬਾਬਾ ਜੀ ਚੱਕੀ ਵੀ ਹੈ ਜਿਹੜੀ ਉਹ ਆਟਾ ਹੱਥ ਨਾਲ ਅੱਜ ਕਰਕੇ ਪੀਂਦੇ ਹੁੰਦੇ ਸੀ, ਬੜੀਆਂ ਪੁੜਾਂ ਵਾਲੀ ਚੱਕੀ। ਉਹ ਖੜੀ ਹੈ ਜੀ, ਯਾਰੀ ਬੰਦੇ ਆ ਜਿਹੜੀਆਂ ਦਾਲ ਦੂਲ ਪਕਾਵੀ ਦੀ ਉਹਨਾਂ ਨਾਲ ਉਹ ਪੁੜਾਂ ਵਾਲੀ ਚੱਕੀ ਆਪਣੇ ਪਿੰਡ ਚ ਹੈ। ਅੱਛਾ, ਤੇ ਜਿਹੜਾ ਤੁਸੀਂ ਆਟਾ ਉਟਾ ਪਿਆਉਂਦੇ ਜੇ ਫਿਰ ਉਹ ਸ਼ਹਿਰ ਜਾਂਦੇ ਜੇ ਕਿ ਪਿੰਡ ਚ ਚੱਕੀ ਲੱਗੀ? ਪਿੰਡ ਚੱਕੀਆਂ ਲੱਗੀਆਂ, ਬਿਜਲੀ ਵਾਲੀ? ਬਿਜਲੀ ਵਾਲੀਆਂ ਵੀ ਆ, ਪੀਟਰਾਂ ਵਾਲੀਆਂ ਵੀ। ਪੀਟਰ ਵਾਲੀ ਵੀ? ਪੀਟਰ ਵਾਲੀਆਂ 2 ਚੱਕੀਆਂ ਪੀਟਰਾਂ ਵਾਲੀਆਂ ਲੱਗੀਆਂ, ਹੁਣ ਬਿਜਲੀ ਵਾਲੀ ਨਹੀਂ ਹੈ। ਤੇ ਪੀਟਰਾਂ ਵਾਲੀਆਂ 2 ਚੱਕੀਆਂ ਲੱਗੀਆਂ ਹੋਈਆਂ। ਆਪਣੇ ਪਿੰਡ ਚ ਬਾਬਾ ਉਹ ਵੀ ਆ, ਉਹ ਟਕਿਆਂ ਤੇ ਜਿਹੜਾ ਇੱਕ ਤਾਂ ਕੋਲੂ ਹੁੰਦਾ ਸੀ, ਇੱਕ ਦੂਸਰਾ ਜਿੰਦੇ ਤੇ ਕਣਕ ਪੀਂਦੇ ਸਨ, ਗੇਰ ਖਰਾਸ ਹੈ। ਉਹ ਹੁਣ ਕੋਈ ਖਤਮ ਹੋ ਗਿਆ। ਮੈਂ ਆਦੇ ਹੱਥਾਂ ਨਾਲ ਉੱਥੇ ਉਹ ਖਰਾਸ ਤੋਂ ਦਾਣੇ ਪੀਤੇ ਤੇ ਚੱਕੀਆਂ। ਕਿਵੇਂ ਤੁਹਾਨੂੰ ਕਿਵੇਂ ਲੱਗਦਾ? ਤੁਹਾਡੀ ਹੁਣ 65-70 ਸਾਲ ਉਮਰ ਤਕਰੀਬਨ ਹੋਈ ਖਲੋਤੀ ਹੈ, ਤੁਸੀਂ ਤਕਰੀਬਨ 2 ਨਸਲਾਂ ਜਿਹੜੀਆਂ ਨੇ ਉਹ ਜਵਾਨ ਹੁੰਦੀਆਂ ਵੇਖੀਆਂ ਹੋਣਗੀਆਂ ਜੀ। ਤੇ ਅੱਜ ਦੇ ਜਿਹੜੇ ਲੋਕ ਨੇ ਇਹਨਾਂ ਚ ਤੇ ਜਿਹੜੇ ਪੁਰਾਣੇ ਤੁਹਾਡੇ ਸਮੇਂ ਦੇ ਲੋਕ ਸਨ, ਉਹਨਾਂ ਚ ਕੋਈ ਫਰਕ, ਉਹਨਾਂ ਦੇ ਅਖਲਾਕ ਚ, ਬੋਲਣ ਚੱਲਣ ਚ, ਰਿਸ਼ਤਿਆਂ ਚ, ਅਦਬ ਅਦਾਬ ਚ ਕੋਈ? ਉਹ ਫਰਕ ਤੇ ਲੱਖਾਂ ਕੋਆਂ ਦਾ ਲੱਖਾਂ ਕੋ ਅਸੀਂ ਜੀ ਕਰਦਾ ਵੀ ਉਹਦੇ ਜਿਹੜੇ ਪਿਛਲੇ ਜੇ ਵੀ ਲੱਗੇ ਹੁਣ ਹਰ ਸ਼ਾਇਦ ਦੀਆਂ ਸਹੂਲਤਾਂ ਹਨ ਨਾ, ਉਹ ਪਿਛਲੇ ਬਹੁਤ ਚਾਹਤ ਨਾਲ ਯਾਦ ਆਉਂਦੇ ਪੈਣ ਵੀ ਇਹ ਜਿਹੜੇ ਦਿਨ ਪਿਛਲੇ ਨਾ ਉਹਨਾਂ ਨੂੰ ਹੋਣ ਵਾਲੇ ਨਹੀਂ ਪੜਦੇ। ਮੈਂ ਉਹ ਇਸ ਤੋਂ ਪੁੱਛਦਾ ਪਿਆ ਨਾ ਕਿ ਜਿਹੜਾ ਜਿਸ ਥਾਂ ਦਾ ਵਸੇਬ ਪੁਰਾਣਾ ਹੋਵੇ ਨਾ, ਜਿਵੇਂ ਆਪਣਾ ਪਿੰਡ ਆ, ਵੀ ਸ਼ਹਿਰ ਤੋਂ ਵੀ ਥੋੜਾ ਜਿਹਾ ਪਿੱਛੇ ਬੈਕਵਰਡ ਏਰੀਆ ਚ ਆ ਜਾਂਦਾ, ਇੱਕ ਹੈ 0 ਲਾਈਨ ਤੇ ਬਾਰਡਰ ਤੇ, ਫਿਰ ਜਿੱਦਾਂ ਦੀ ਉਹਨਾਂ ਨੇ ਬੈਠਕ ਉਦਾਂ ਦੀ ਸੋਬਤ। ਮੈਂ ਤਾਂ ਪੁੱਛਦਾ ਪਿਆ ਵੀ ਵਸੇਬ ਥੋੜਾ ਜਿਹਾ ਇਹਦਾ ਓਲਡ ਪੁਰਾਣਾ, ਤੇ ਇੱਥੋਂ ਦੇ ਲੋਕਾਂ ਦਾ ਅਖਲਾਕ ਵੀ ਉਹ ਚੰਗਾ ਜਿਵੇਂ ਅੱਗੇ ਦੱਸਦੇ ਉਵੇਂ, ਜਾਂ ਬਦਲ ਗਿਆ ਨਾ ਵਕਤ ਦੇ ਨਾਲ? ਵਕਤ ਦੇ ਨਾਲ ਬਦਲ ਵੀ ਗਿਆ ਨਾ। ਜਿਹੜਾ ਸਾਡਾ ਚੱਕ ਹੈ ਇਹ ਮੁੜ ਵੀ ਬਿਹਤਰੀਨ ਇਸ ਟਾਈਮ ਤੇ ਸਾਡੇ ਕੱਚੇ ਬੰਨੇ ਚੱਕ ਹੈ, ਉਹਨਾਂ ਚ ਲੜਾਈਆਂ ਫਸਾਦ ਦੰਗੇ ਬਹੁਤ ਜ਼ਿਆਦਾ ਵੇਖਿਆ, ਕਤਲਾਂ ਤੱਕ ਚੱਕਾਂ ਚ ਹੁੰਦੇ ਪਏ। ਸਾਡੇ ਹਾਲੀ ਤੱਕ ਮਤਲਬ ਇਸ ਗੱਲ ਤੋਂ ਮਿਹਰਬਾਨੀ ਹੈ। ਜਿਹੜੀ ਇਹ ਬਾਰਡਰੋਂ ਪਾਰ ਹੈ ਪਰਲੇ ਪਾਸੇ ਜੀ, ਉਹ ਏਰੀਆ ਕਿਹੜਾ ਲੱਗਦਾ? बीकानेर रियासत वक्ती बीकानेर राजस्थान दी रियासत। राजस्थान दा मतलब जिला बीकानेर। आ डी ट्रेन अपनी चलदी सी इत्थों मंडी सादकगंज स्टेशन तो भी बीकानेर जोधपुर जांदी सी। बिल्कुल ठीक हो गया, मतलब कि इत्थों नेड़े पैंदा गंगानगर। हाँ गंगा इत्थे नेड़े गंगानगर पैंदा। सही से ਇਹ ਪਿੰਡ ਨੂੰ ਬਾਬਾ ਕਿੰਨੀ ਦੇਰ ਹੋ ਗਈ ਹੈ? ਤਕਰੀਬਨ ਵੱਢ ਕੇ ਦੱਸਦੇ ਹੋਣੇ ਨੇ ਕੋਈ 100 ਸਾਲ 200 ਸਾਲ ਕਿੰਨਾ? ਡੰਗੋਰੀਆਂ ਪਿੰਡ ਨੂੰ ਹੋ ਗਿਆ ਜੀ, ਹੈ ਤਾਂ ਦੱਸਣ ਦੇ ਮੁਤਾਬਕ ਹੀ 200 ਸਾਲ ਹੋ ਗਏ। 200 ਸਾਲ ਜੀ, ਸਹੀ ਸਹੀ। ਯਾਨੀ ਜਾਂ ਇੰਡੀਆ ਚ ਵੀ ਕੋਈ ਇੱਥੇ ਆਏ ਨੇ ਜਾਂ ਸ਼ੁਰੂ ਤੋਂ ਹੀ ਇੱਥੋਂ ਦੇ ਨੇ ਇਸ ਏਰੀਏ ਦੇ? ਇਹ ਜਿਹੜੇ ਇਸ ਚੱਕ ਚ ਬੈਠੇ ਨੇ, ਹਾਂਜੀ, ਉਹ ਆਪਣੇ ਇਸੇ ਏਰੀਏ ਦੇ। ਸਾਡਾ ਪਿਛਾ ਰਕਬਾ ਚਾਕਾ ਕਪੂਰੀ ਕਿਹੜੀ ਸਾਈਡ ਤੇ? ਉਹ ਦਰਿਆ ਦੀ ਉਲੀ ਨੁੱਕਰ ਦੇ ਉੱਤੇ ਕਾਲੂ ਕੇ ਤੇ ਕਪੂਰੀ ਨਾਲੋਂ ਨਾਲ ਦੋਵੇਂ ਪਿੰਡ ਹੈ। ਮਤਲਬ ਕਿ ਮੈਂ ਪੁੱਛਣਾ ਚਾਹ ਰਿਹਾ ਵੀ ਇਸ ਪਿੰਡ ਵਿੱਚ ਉਜਾੜਿਆਂ ਤੋਂ ਬਾਅਦ ਉਧਰੋਂ ਕੋਈ ਉੱਠ ਕੇ ਇੱਥੇ ਨਹੀਂ ਆਇਆ? ਤੁਸੀਂ ਇੱਥੋਂ ਦੇ ਸਾਰੇ? ਸਾਰਾ ਪਿੰਡ ਹੀ ਇੱਥੋਂ ਦਾ। ਤੇ ਬਰਾਦਰੀ ਕਿਹੜੀ ਜ਼ਿਆਦਾ ਬੈਠੀ ਇੱਥੇ? ਵੱਟੂ ਬਰਾਦਰੀ, ਕਾਲੂ ਕੇ ਵੱਟੂ। ਠੀਕ ਠਾਕ, ਸਹੀ ਹੈ। ਗੱਲਾਂ ਬੜੀਆਂ ਸੋਹਣੀਆਂ ਹੁੰਦੀਆਂ ਪਈਆਂ, ਇਹਨਾਂ ਗੱਲਾਂ ਕਰਦਿਆਂ ਬਾਬੇ ਆ ਗਈ ਵਿੱਚ ਚਾਹ, ਤੇ ਚਾਹ ਪੀ ਲਈ ਤੇ ਫੇਰ ਇਨਸ਼ਾਅੱਲਾ ਅਗਲੀ ਗੱਲ। ਹਾਂਜੀ, ਅਸੀਂ ਬਾਬਾ ਜੀ ਹੋਰਾਂ ਕੋ ਚਾਹ ਪੀਤੀ ਉੱਥੇ ਟਾਲੀ ਥੱਲੇ ਬਹਿ ਕੇ, ਤੇ ਥਾਂ ਬੜੀ ਸੋਹਣੀ ਸੀ, ਪੁਰਸਕੂਨ ਸੀ। ਹਾਂ, ਸ਼ਹਿਰਾਂ ਦੇ ਸ਼ੋਰ ਤੋਂ ਟਾਂਟਾਂ ਪਾਂ ਧੂਏ ਤੋਂ ਆਲੂਦਗੀ ਤੋਂ ਦੂਰ ਇੱਕ ਕੁਦਰਤ ਜਿਹੜੀ ਹੈ, ਯਕੀਨ ਕਰੋ ਕੁਦਰਤ ਦਾ ਆਨੰਦ ਮਾਣਨਾ। ਦੁਨੀਆ ਪਹਾੜਾਂ 'ਚ ਜਾਂਦੀ ਹੈ। ਮੈਂ ਕਹਿੰਦਾ ਕਿ ਸਾਡਾ ਪੰਜਾਬ ਹੀ ਐਡਾ ਖੂਬਸੂਰਤ ਹੈ, ਸਾਨੂੰ ਇਹਨਾਂ ਇਲਾਕਿਆਂ ਦੇ ਵਿੱਚ ਆਉਣਾ ਚਾਹੀਦਾ। ਔਰ ਤੁਹਾਨੂੰ ਰੱਬ ਦੀਆਂ ਰੂਹਾਂ, ਸਾਦਾ ਤਬੀਅਤ ਦੇ ਲੋਕ ਮਿਲਣਗੇ। ਆ ਮੇਰੇ ਪਿੱਛੇ ਤੁਸੀਂ ਪਿੰਡ ਵੇਖਦੇ ਪਏ ਹੋ, ਪਿੰਡ ਸਾਰਾ ਕੱਚਾ ਹੈ। ਹੁਣ ਆਪਾਂ ਇੱਥੋਂ ਟੁਰ ਕੇ ਪਿੰਡ ਦੇ ਵਿੱਚ ਜਾਣਾ, ਪਿੰਡ ਸਾਰੇ ਦਾ ਵਿਜ਼ਿਟ ਕਰਨਾ। ਤੇ ਇੱਕ ਮੈਂ ਤੁਹਾਨੂੰ ਵਿਖਾ ਦਿਆਂ ਪਰਲੇ ਪਾਸੇ, ਪਰ ਕੈਮਰਾ ਮਾਰੀ ਯਾਰ, ਕੈਮਰਾਮੈਨ ਵਿਖਾ ਦੇਵੇ। ਤਾਂ ਇਹ ਛੱਪੜ ਹੈ ਪਿੰਡ ਦਾ, ਤੇ ਇੱਥੇ ਪਿੰਡ ਦੇ ਡੰਗਰ ਜਿਹੜੇ ਸਾਰੇ ਨੇ ਉਹ ਪਾਣੀ ਪੂਣੀ ਪੀਂਦੇ ਪਏ ਨੇ, ਨਹਾਉਂਦੇ ਪਏ ਨੇ, ਪੂਰਾ ਆਨੰਦ ਮਾਣਦੇ ਪਏ ਨੇ।
ਚਸ ਲੈਂਦੇ ਪਏ ਨੇ ਪੂਰੀ। ਤੁਸੀਂ ਫਿਲਮਾਂ ਵੇਖਦੇ ਹੋਵੋਗੇ, ਅੰਗਰੇਜ਼ ਮੂਵੀ ਵੇਖੀ ਹੋਵੇਗੀ ਜਾਂ ਕੋਈ ਹੋਰ ਇੱਕ ਦੋ ਫਿਲਮਾਂ ਵੇਖੀਆਂ ਹੋਣਗੀਆਂ, ਤੇ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹਾ ਸੀਨ ਸਾਨੂੰ ਹੁਣ ਫਿਲਮਾਂ ਦੇ ਵਿੱਚ ਹੀ ਵੇਖਣ ਨੂੰ ਮਿਲਦੇ ਨੇ, ਰੀਅਲ ਦੇ ਵਿੱਚ ਕੋਈ ਨਹੀਂ। ਅਸਲ ਇਹ ਸਾਡਾ ਕਲਚਰ ਸੀ ਪੰਜਾਬ ਦਾ, ਤੇ ਜ਼ਰੂਰਤ ਇਜਾਦ ਦੀ ਮਾਂ ਹੁੰਦੀ ਆ, ਤੇ ਜਿੱਥੇ ਜਿੱਥੇ ਲੋਕ ਬੈਠੇ ਉਹਨਾਂ ਨੇ ਆਪਦੀ ਜ਼ਰੂਰਤ ਦੇ ਮੁਤਾਬਕ ਚੀਜ਼ਾਂ ਆਜ਼ਾਦ ਕੀਤੀਆਂ ਹੋਈਆਂ ਨੇ। ਇਸ ਪਿੰਡ ਦੇ ਵਿੱਚ ਵੀ ਲੋਕਾਂ ਟੈਕਨੋਲੋਜੀ ਤਾਂ ਲਿਆਂਦੀ ਹੈ, ਵਰਤਦੇ ਪਏ ਨੇ, ਲੇਕਿਨ ਹਾਲੇ ਤੱਕ ਉਹ ਆਪਣੇ ਰੂਟਸ ਨਾਲ ਜੁੜੇ ਹੋਏ ਨੇ। ਤੇ ਇੱਥੋਂ ਸਾਹਮਣਾ ਪਰਾਂ ਤਕਰੀਬਨ ਜ਼ੂਮ ਕਰਕੇ ਅਗਰ ਕੈਮਰਾਮੈਨ ਵਿਖਾ ਦੇਵੇ ਤਾਂ ਸਾਹਮਣੇ ਰਿਆਸਤ ਜਿਹੜਾ ਆਪਣਾ ਬੀਕਾਨੇਰ, ਆਪਣਾ ਰਾਜਸਥਾਨ ਦਾ ਸ਼ਹਿਰ ਹੈ ਗੰਗਾਨਗਰ, ਉਹ ਪਰਲੀ ਸਾਈਡ ਤੇ ਇੱਥੋਂ ਸ਼ਾਇਦ ਨਜ਼ਰ ਆਉਂਦਾ ਹੋਵੇ ਤੁਹਾਨੂੰ ਜ਼ੂਮ ਕਰਕੇ। ਤੇ ਅੱਜ ਹੁਣ ਅਸੀਂ ਚੱਲਨੇ ਹਾਂ ਜੀ ਮੱਠੇ ਪਿੰਡ, ਤੇ ਤੁਹਾਨੂੰ ਪਿੰਡ ਵਿਖਾਉਂਦੇ ਹਾਂ ਅੰਦਰੋਂ। ਅੱਛਾ, ਅਸੀਂ ਉਧਰੋਂ ਟੋਬੇ ਵਾਲੀ ਸਾਈਡ ਤੋਂ ਟੁਰਦੇ ਨਾ ਹੁਣ ਪਿੰਡ ਦੇ ਵਿੱਚ ਆਏ। ਤੁਸੀਂ ਵੇਖ ਸਕਦੇ ਹੋ ਸੱਜੇ ਪਾਸੇ ਮੇਰੇ ਕੱਚਾ ਘਰ ਹੈ, ਹਵੇਲੀ ਹੈ, ਤੇ ਇੱਧਰ ਖੱਬੇ ਪਾਸੇ ਵੀ ਕੱਚਾ ਘਰ ਹੈ, ਹਵੇਲੀ ਆ। ਔਰ ਇੱਕ ਬੜੀ ਯੂਨੀਕ ਚੀਜ਼ ਜਿਹੜੀ ਹੈ ਨਾ, ਸਾਨੂੰ ਇੱਕ ਪੰਜਾਬ ਦੇ ਪੁਰਾਣੇ ਦੌਰ ਦੀ ਯਾਦ ਕਰਾਉਂਦੀ ਆ, ਉਹ ਆ ਗੇਟ ਹੈ। ਗੇਟ ਹੁਣ ਤਾਂ ਥੋੜਾ ਜਿਹਾ ਮੇਰਾ ਖਿਆਲ ਹੈ ਕਿ ਟੁੱਟਾ ਭੱਜਾ ਪਿਆ, ਲੇਕਿਨ ਫਿਰ ਵੀ ਖਲੋਤਾ ਹੈ ਮਜ਼ਬੂਤੀ ਦੇ ਨਾਲ। ਲੋਹੇ ਦੇ ਪੱਤਰ ਵੇਖ ਲਓ ਕਿੱਡੇ ਕਿੱਡੇ, ਲਾਗੇ ਕਰ ਲਾਓ ਰਾਜਾ, ਤਕਰੀਬਨ 1.5 ਇੰਚੀ 2 ਇੰਚੀ ਮੋਟਾ ਪੱਤਰ ਲੱਗਾ ਹੋਇਆ ਲੋਹੇ ਨੂੰ। ਮੇਰਾ ਖਿਆਲ ਬਾਬਾ ਜੀ ਇਹਨੂੰ ਕੋਈ 100 ਸਾਲ ਤਾਂ ਹੋ ਗਿਆ ਹੁਣ ਗੇਟ ਨੂੰ, ਹੋ ਗਿਆ ਸੀ 100 ਤੋਂ ਵੀ ਉੱਤੇ ਹੋ ਗਿਆ ਹੁਣ। ਹਾਂ, ਤੇ ਇਹਦਾ ਤੁਸੀਂ ਇਹਦਾ ਨਕਸ਼ਾ ਵੀ ਵੇਖ ਸਕਦੇ ਹੋ, ਉਹ ਪਹਿਲਾਂ ਪੁਰਾਣਾ ਜਿਹੜਾ ਹੁੰਦਾ ਸੀ, ਤੇ ਦੀਵਾਰਾਂ ਵੀ ਕੱਚੀਆਂ। ਤੇ ਇਹ ਵੇਖੋ, ਇਹ ਵੱਡੀ ਚੀਜ਼, ਇਹ ਆਲੇ ਇਹ ਅੱਗੇ ਲੋਕ ਰੱਖਦੇ ਹੁੰਦੇ ਸੀ ਦਰਵਾਜ਼ਿਆਂ ਦੇ ਵਿੱਚ, ਕੰਧਾਂ ਦੇ ਵਿੱਚ, ਖਿੜਕੀਆਂ ਦੇ ਵਿੱਚ ਦੀਵੇ ਬਾਲਣ। ਭਾਈ ਜੀ ਕੀ ਹਾਲ ਹੈ? ਠੀਕ ਹੋ? ਇਹ ਜਵਾਨ ਦਾ ਘਰ ਹੈ ਇਹਦਾ, ਠੀਕ ਹੈ। ਤੇ ਇਹ ਚੌਂਤਰਾ ਬੰਨਿਆ, ਤੁਹਾਨੂੰ ਵਿਖਾਵਾਂ, ਬੜਾ ਸੋਹਣਾ ਜਿਹਾ ਨਾ, ਕੱਚਾ। ਆ ਜਾ ਅੰਦਰ ਲਿਆ, ਇੱਥੇ ਖਲੋ ਕੇ। ਇਹ ਕੱਚਾ ਮਤਲਬ ਕੱਚੀ ਬੈਠਕ ਹੈ, ਜਿਹਨੂੰ ਆਪਾਂ ਲੋ ਆਪਣਾ ਸਾਦੇ ਨੇ ਡਰਾਇੰਗ ਰੂਮ। ਇਹ ਕੱਚਾ ਕਿਉਂ ਪਾਇਆ ਤੁਮ? ਆ ਜਾ ਅੰਦਰ, ਆ ਜਾ, ਲਿਆ ਉਰਾ। ਇਹ ਛੱਤ ਵਿਖਾ। ਅੱਛਾ, ਛੱਤ TR ਪਾਏ ਹੋਏ ਨੇ ਸਿਰਕੀ ਦੇ ਨਾਲ, ਤੇ ਇਹ ਆਲੇ ਰੱਖੇ ਨੇ। ਕੀ ਹਾਲ ਹੈ ਜੀ? ਠੀਕ ਹੋ? ਇਹ ਆਲੇ ਵੇਖੋ, ਰੋਸ਼ਨਦਾਨ ਹਵਾ ਵਾਸਤੇ, ਮਤਲਬ ਕਿ ਬੜਾ ਸੋਹਣਾ ਇੱਕ ਨਿਜ਼ਾਮ ਬਣਾਇਆ ਹੋਇਆ ਇਸ ਸਾਈਡ ਤੇ ਵੀ। ਉਹ ਭਾਈ ਦੱਸਦੇ ਪਏ ਨੇ ਕਿ ਗੇਟ ਹਾਲੇ ਨਾ ਉੱਤੋਂ ਡਿੱਗ ਪਿਆ, ਮਤਲਬ ਕਿ ਇਹਦੇ ਉੱਤੇ ਜਿਹੜੀ ਡਿਕੋਰ ਸੀ ਨਾ ਉਹ ਡਿੱਗ ਪਈ ਆ। ਉਹਦੇ ਡਿੱਗਣ ਨਾਲ ਥੋੜਾ ਜਿਹਾ ਇਹਦੀ ਲੁੱਕ ਦੇ ਵਿੱਚ ਫਰਕ ਆਇਆ, ਲੇਕਿਨ ਹਾਲੇ ਵੀ ਇਹ ਉਵੇਂ ਖਲੋਤਾ ਕਿਉਂਕਿ ਅਰਸਾ ਬੜਾ ਹੋ ਗਿਆ, ਪੁਰਾਣਾ ਬੜਾ ਹੋ ਗਿਆ। ਅੱਛਾ, ਉੱਤੋਂ ਟੁਰਦੇ ਇੱਕ ਹੋਰ ਤੁਹਾਨੂੰ ਮੈਂ ਡਰਾਇੰਗ ਰੂਮ ਬੈਠਕ ਵਿਖਾ ਦਿਆਂ ਇੱਥੇ। ਤੇ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕੱਚੇ ਨੇ, ਮਤਲਬ ਮਕਾਨ ਅੱਜ ਦੇ ਨਹੀਂ, ਕੱਚੇ। ਇਹ 47 ਤੋਂ ਪਹਿਲਾਂ ਦੇ ਖਲੋਤੇ ਹੋਏ ਨੇ। ਉਹ ਗੇਟ ਵਿਖਾਈ ਯਾਰ, ਤੂੜੀ ਵਾਲਾ ਕੋਠਾ। ਉਹ ਤੂੜੀ ਵਾਲੇ ਕੋਠੇ ਦਾ ਗੇਟ ਤਾਂ ਕੋਈ ਨਹੀਂ ਲੱਗਾ ਹੋਇਆ, ਲੇਕਿਨ ਉਹਦੀ ਡਿਜ਼ਾਇਨਿੰਗ ਜਿਹੜੀ ਆ ਉਂਝ ਹੀ ਪੁਰਾਣੀ ਆ। ਉਹ ਰਾਤ ਬੈਠ ਕੇ ਵਿਖਾਈਏ ਅੰਦਰੋਂ। ਤੇ ਚੌਂਤਰਾ ਇੱਥੇ ਨਾ ਗੋਹੇ ਦੀ ਤੇ ਮਿੱਟੀ ਮਿਕਸ ਕਰਕੇ ਉਹਦੀ ਲਿਪਾਈ ਕਰਦੇ ਨੇ। ਤੇ ਇਹ ਸਿਰਕੀ ਪਾਈ ਹੋਈ ਬਾਲੇ, ਉਹਦੇ TR ਪਾਏ ਸੀ, ਇਹਨੇ ਸਿਰਕੀ ਤੇ ਬਾਲੇ ਪਾਏ ਨੇ। ਇਹ ਰੋਸ਼ਨਦਾਨ ਰੱਖੇ ਹੋਏ ਨੇ, ਬੜੀ ਸੋਹਣੀ ਉੱਥੋਂ ਹਵਾ ਆਉਂਦੀ ਵੀ, ਜਿਵੇਂ AC ਲੱਗਾ ਹੁੰਦਾ ਹੈ, ਰੱਬ ਦਾ AC। ਤੇ ਇਸ ਪਾਸੇ ਘਰ ਵੀ ਸਾਰਾ ਕੱਚਾ, ਇੰਜ ਕਰਕੇ ਕੈਮਰਾ ਪਰਾਂ ਮਾਰੀ ਉਹ ਦੇਸੀ ਕਿੱਕਰ ਨੂੰ ਸਿੱਧਾ, ਉਹ ਸਾਰੇ 4-5 ਘਰ ਜਿਹੜੇ ਨਾਲ ਉਹ ਕੱਚੇ ਨੇ। ਤੇ ਹੁਣ ਆਪਾਂ ਅੰਦਰ ਜਾਂਦੇ ਹਾਂ ਘਰ ਦੇ। ਇੱਕ ਘਰ ਦੇ ਅੰਦਰ ਆਏ ਹਾਂ, ਤੇ ਇੱਥੇ ਤੁਹਾਨੂੰ ਇੱਕ ਬੜਾ ਸੋਹਣਾ ਮੈਂ ਚੀਜ਼ ਵਿਖਾਉਣਾ। ਸਾਡੀ ਅੱਜ ਦੀ ਪੰਜਾਬ ਦੀ ਨੌਜਵਾਨੀ ਨੂੰ ਨਹੀਂ ਪਤਾ ਹੋਣਾ ਵੀ ਕਾੜਨੀ ਕਿਹਨੂੰ ਆਉਂਦੇ ਨੇ, ਹਾਰਾ ਕਿਹਨੂੰ ਆਉਂਦੇ ਨੇ, ਦੁੱਧ ਕਿੱਥੇ ਕੱਢਦਾ ਸੀ, ਅੱਜ ਤੁਹਾਨੂੰ ਵਿਖਾਉਣਾ। ਆਰਾਮ ਲੱਗੇ ਜਾਓ। ਇਹ ਬੱਕਰੀਆਂ ਵਾਲਾ ਕੋਠਾ, ਇਹ ਕੱਚੀਆਂ ਤਾਜ਼ਾ ਖੁਰਲੀਆਂ ਉਹਨਾਂ ਬਣਾ ਕੇ ਰੱਖੀਆਂ ਨੇ, ਸੁੱਕਦੀਆਂ ਪਈਆਂ ਨੇ। ਤੇ ਉਰਾਓ, ਇਹ ਤੰਦੂਰੀ ਲੱਗੀ ਹੈ। ਇਹ ਜੀ ਅਸਲ ਚੀਜ਼, ਇਹ ਦੁੱਧ ਚੁੱਲ੍ਹੇ ਤੇ ਹੀ ਕੱਢਦਾ ਪਿਆ, ਪਰ ਇਹ ਹਾਰਾ ਇੱਧਰਲੀ ਸਾਈਡ ਤੇ, ਠੀਕ ਹੈ। ਦੁੱਧ ਸਵੇਰੇ ਰੱਖ ਦੇਣਾ ਇੰਝ ਕੱਚਾ ਕੱਢਣਾ, ਥੱਲੇ ਗੋਹਿਆਂ ਦੀ ਅੱਗ ਲਾ ਕੇ, ਠੀਕ ਹੈ, ਪਾਥੀਆਂ ਦੀ, ਤੇ ਮੁੜ ਕੇ ਸਾਰੀ ਦਿਹਾੜੀ ਦੁੱਧ ਕੱਢਦਾ ਰਹਿੰਦਾ ਸੀ। ਕੱਢ ਕੇ ਜਿੱਲੇ ਲਾਲ ਹੋ ਜਾਂਦਾ ਸੀ, ਫਿਰ ਇਹਨੂੰ ਰਾਤੀ ਜਾਗ ਲਾਉਣੀ, ਜਾਂ ਸਵੇਰੇ ਇਹਦੀ ਲੱਸੀ ਬਣਦੀ ਹੁੰਦੀ ਸੀ। ਤੇ ਹੁਣ ਤਾਂ ਵੈਸੇ ਵੀ ਸਾਡੀ ਨੌਜਵਾਨੀ ਕੋਲ ਲੱਸੀ ਕੀ, ਖਾਲਸ ਦੁੱਧ ਜਿਹੜਾ ਉਹ ਹਜ਼ਮ ਨਹੀਂ ਹੁੰਦਾ। ਉਹ ਗਰਮੀ ਬੜੀ ਹੈ ਬਾਬੇ, ਉਹ ਤਾਂ ਪਿੰਡ ਦੇ ਵਿੱਚ ਅਸੀਂ ਫਿਰਦੇ ਪਏ, ਬਜ਼ੁਰਗਾਂ ਨੂੰ ਵੀ ਤਕਲੀਫ ਦਿੱਤੀ ਹੈ, ਸਾਡੇ ਨਾਲ ਫਿਰਦੇ ਪਏ। ਚਲੋ ਇਹਨਾਂ ਦੀ ਬੜੀ ਮਿਹਰਬਾਨੀ, ਡਗੋਰੀਆਂ ਪਿੰਡ ਦੇ ਬੰਦੇ ਚੰਗੇ ਨੇ, ਇੱਜ਼ਤ ਇਹਤਰਾਮ ਕਰਦੇ ਨੇ। ਤੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਂ ਕਿ ਇਸ ਪਿੰਡ ਦੇ ਵਿੱਚ ਮਸਜਿਦ ਪਿੰਡ ਵਾਲਿਆਂ ਨੇ ਬੜੀ ਖੂਬਸੂਰਤ ਬਣਾਈ ਹੋਈ ਹੈ, ਤੁਸੀਂ ਵੇਖ ਸਕਦੇ ਹੋ। ਔਰ ਬਿਲਕੁਲ ਮਸਜਿਦ ਦੇ ਸਾਹਮਣੇ ਸਕੂਲ ਹੈ ਕੁੜੀਆਂ ਦਾ, ਪ੍ਰਾਇਮਰੀ ਦਾ, ਤੇ ਉਹ ਪਰਲੀ ਸਾਈਡ ਤੇ ਮੁੰਡਿਆਂ ਦਾ ਸਕੂਲ ਹੈ। ਮੇਰਾ ਖਿਆਲ ਬਾਬਾ ਜੀ 8ਵੀਂ ਤੱਕ ਸਕੂਲ ਨੇ, 5ਵੀਂ ਤੱਕ ਸਕੂਲ ਨੇ। ਉਸ ਤੋਂ ਬਾਅਦ ਫਿਰ ਇੱਥੋਂ ਮੰਡੀ ਸਾਦਕਗੰਜ ਜਾਂਦੇ ਨੇ। ਮੰਡੀ ਸਾਦਕਗੰਜ ਵੀ ਇੱਕ ਬੜਾ ਕਦੀਮੀ ਸ਼ਹਿਰ ਹੈ, ਇਤਿਹਾਸਕ ਸ਼ਹਿਰ ਹੈ ਮੰਡੀ ਸਾਦਕਗੰਜ। ਸੂਬਾ ਸਾਦਕ ਨਵਾਬ ਸੀ ਜਿਹੜਾ ਬਾਵਲਪੁਰ ਦਾ, ਉਹਦੇ ਨਾਂ ਤੇ ਉਹ ਇਲਾਕਾ
ਇਹ ਬਣਿਆ, ਔਰ ਉੱਥੇ ਬਾਬੇ ਸੁਬਾ ਗੇਟ ਜਿਹੜਾ ਉਹ ਵੀ ਲੱਗਾ ਹੋਇਆ, ਔਰ ਮੰਡੀ ਸਾਦਤਗੰਜ ਦਾ ਜਿਹੜਾ ਰੇਲਵੇ ਸਟੇਸ਼ਨ ਹੈ, ਰੇਲਵੇ ਜੰਕਸ਼ਨ ਰਿਹਾ ਜਿਹੜਾ 18, ਤਾਂ ਉਹਦਾ ਨਾਮ ਪਹਿਲੇ ਮਕਲੋੜ ਰੋਡ ਸਟੇਸ਼ਨ ਸੀ, ਮਤਲਬ ਕਿ ਜਨਰਲ ਮਕਲੋੜ ਸੀ ਇੱਕ ਗੋਰਾ, ਉਹਦੇ ਨਾਂ ਤੇ ਉਹ ਸ਼ਹਿਰ ਦਾ ਨਾਂ ਤੇ ਫਿਰ ਸਟੇਸ਼ਨ ਦਾ ਨਾਂ, ਲੇਕਿਨ ਬਾਅਦ ਦੇ ਵਿੱਚ ਉਹਨੂੰ ਸਟੇਸ਼ਨ ਮੰਡੀ ਸਾਦਤਗੰਜ ਬਣਾ ਦਿੱਤਾ ਗਿਆ ਜਦੋਂ ਆਪਣਾ ਨਵਾਬ ਸਾਹਿਬ ਦਾ ਨਾਂ ਇਸ ਸ਼ਹਿਰ ਤੇ ਰੱਖਿਆ ਗਿਆ। ਤੇ ਬਾਕੀ ਪਿੰਡ ਦੇ ਵਿੱਚ ਚੱਲਦੇ ਹਾਂ, ਹੋਰ ਵੀ ਚੀਜ਼ਾਂ ਜਿਹੜੀਆਂ ਹਨ ਇੰਟਰਸਟਿੰਗ ਵਿਖਾਉਂਦੇ ਹਾਂ ਤੁਹਾਨੂੰ। ਸਾਡਾ ਮਕਸਦ ਜਿਹੜਾ ਬੇਸਿਕਲੀ ਉਹ ਇਹ ਹੈ ਕਿ ਸਾਡੀ ਜਿਹੜੀ ਨੌਜਵਾਨੀ ਆ, ਪੰਜਾਬੀਆਂ ਦੀ ਯੂਥ ਹੈ, ਬਾਹਰ ਬੈਠੇ ਨੇ ਜਾਂ ਜਿਹੜੇ ਕੋਈ ਇੱਥੇ ਬੈਠੇ ਨੇ, ਸਾਡੀ ਜਿੱਦਾਂ ਇੱਕ ਇੱਕ ਅੱਖਰ ਕਰਕੇ, ਇੱਕ ਇੱਕ ਲਫ਼ਜ਼ ਕਰਕੇ, ਇੱਕ ਇੱਕ ਵਰਡ ਕਰਕੇ ਸਾਡੀ ਬੋਲੀ ਮਾਰਦੀ ਜਾ ਰਹੀ ਹੈ, ਇਸੇ ਤਰ੍ਹਾਂ ਸਾਡਾ ਵਸੇਬ, ਸਾਡਾ ਸੱਭਿਆਚਾਰ, ਸਾਡਾ ਕਲਚਰ ਜਿਹੜਾ ਇੱਕ ਇੱਕ ਚੀਜ਼ਾਂ ਕਰਕੇ ਉਹ ਅਲੋਪ ਹੁੰਦਾ ਜਾ ਰਿਹਾ, ਜਿਹਦੇ ਵਿੱਚ ਸਾਡਾ ਖੇਤੀ ਦਾ ਸਮਾਨ ਹੈ, ਜਿਹਦੇ ਵਿੱਚ ਸਾਡਾ ਸੱਭਿਆਚਾਰ ਦੀਆਂ ਕੋਈ ਚੀਜ਼ਾਂ ਨੇ, ਉਹ ਇੱਕ ਇੱਕ ਕਰਕੇ। ਤਾਂ ਲੇਕਿਨ ਇਹਨਾਂ ਪਿੰਡਾਂ ਦੇ ਵਿੱਚ ਅਗਰ ਬੰਦਾ ਆਵੇ, ਥੋੜੀ ਰਿਸਰਚ ਕਰੇ, ਬੰਦਾ ਪਿੰਡਾਂ ਦੇ ਵਿੱਚ ਫਿਰੇ, ਤਾਂ ਸਾਨੂੰ ਕਿਤੇ ਨਾ ਕਿਤੇ ਕਲਚਰ ਸਹਿਕ ਦਾ ਸਾਹ ਲੈਂਦਾ ਸਾਨੂੰ ਨਜ਼ਰ ਜ਼ਰੂਰ ਆਉਂਦਾ। ਤੇ ਹੁਣ ਅਸੀਂ ਚੱਲਦੇ ਹਾਂ ਪਿੰਡ ਦੇ ਵਿੱਚ, ਤੇ ਬਾਕੀ ਕੋਈ ਚੀਜ਼ਾਂ ਆ ਗਈਆਂ ਨੇ ਤੁਹਾਨੂੰ ਵਿਖਾਉਂਦੇ ਹਾਂ। ਅੱਛਾ, ਮਸਜਿਦ ਦੇ ਕੋਲੋਂ, ਸਕੂਲ ਦੇ ਕੋਲੋਂ ਸਿੱਧਾ ਅਸੀਂ ਅੰਦਰ ਐਂਟਰ ਹੋਏ ਹਾਂ ਗਲੀ ਦੇ, ਤੇ ਸਾਡੇ ਆ ਖੱਬੀ ਸਾਈਡ ਤੇ ਵੀ ਕੱਚੇ ਘਰ ਨੇ। ਤੇ ਬਾਬਾ ਜੀ ਨੂੰ ਆਪਾਂ ਪੁੱਛਦੇ ਹਾਂ ਕਿ ਇੱਥੇ ਜਿਹੜੀ ਫਸਲ ਹੈ ਉਹ ਜ਼ਿਆਦਾ ਕਿਹੜੀ ਹੁੰਦੀ ਹੈ ਬਾਬਾ ਜੀ? ਚਣਿਆਂ ਦੀ ਫਸਲ ਹੁੰਦੀ, ਗੰਦਮ ਹੁੰਦੀ ਹੈ ਜੀ, ਹੁਣ ਪਾਣੀ ਆ ਗਿਆ ਹੈ ਇਹਨਾਂ ਵਾਟਰ ਸਪਲਾਈਆਂ ਦਾ। ਹਾਂਜੀ। ਤੇ ਸਰੋਂ ਵੀ ਹੋ ਜਾਂਦੀ, ਤਿਲ ਵੀ ਹੁੰਦੇ ਨੇ? ਤਿਲ ਵੀ ਹੁੰਦੇ ਨੇ। ਤਿਲ ਦੀ ਫਸਲ ਅੱਗੇ ਪਿਛਲੇ ਸਾਲ ਬੜੀ ਹੋਈ ਹੈ, ਇਸकी ਬਿਮਾਰੀ ਪੈ ਗਈ। ਅੱਛਾ ਅੱਛਾ ਅੱਛਾ। ਇਹ ਟੁਰਦੇ ਟੁਰਦੇ ਨਾ, ਉਹ ਵੇਖੋ ਇਹ ਗੇਟ ਵੀ ਪੁਰਾਣਾ ਨਾਲੇ ਦੇਖ ਸਕਦੇ ਹੋ। ਹੋਰ ਤੁਹਾਨੂੰ ਮੈਂ ਕੁਝ ਖਿਆਲ ਖਾਵਾਂ ਕਿ ਇਹ ਤਾਂ ਘਰ ਬਾਅਦ ਹੋਇਆ ਪਿਆ, ਪਰ ਇਹ ਸਾਰਾ ਘਰ ਹੀ ਕੱਚਾ ਡਿੱਗਾ ਟੱਟਾ ਹੋਇਆ ਜਿਹੜਾ ਪੱਤਾ ਲੱਗੇ। ਹਾਂ ਬਿਲਕੁਲ। ਇਹ ਵੇਖੋ ਨਾ, ਇੱਕ ਘਰ ਅਸੀਂ ਵੇਖਿਆ ਇੱਥੇ ਤੇ ਹੈ ਸਾਰਾ ਗੈਰ ਬਾਦ ਹੀ, ਰਹਿੰਦਾ ਨਹੀਂ ਇੱਥੇ, ਲੇਕਿਨ ਕੈਮਰਾਮੈਨ ਮਾਰਾ ਜਿਹਾ ਵਿਖਾਇਆ ਨਾ ਯਾਰ, ਡਿੱਗਿਆ ਪਿਆ ਸਾਰਾ, ਲੇਕਿਨ ਨਕਸ਼ ਨਗਾਰ ਜਿਹੜੇ ਉਹ ਹਾਲ ਤੱਕ ਖਲੋਤੀ ਹੈ। ਹਾਂਜੀ, ਉਹ ਸਾਹਮਣੇ, ਹਾਂ ਉੱਥੇ ਵੀ ਕਰਾਂਗੇ। ਉੱਥੇ ਕੱਚੇ ਦੀ ਖੁੱਲੀ ਬਾਰ ਪੱਕੀ ਬਣਾਈ ਹੋਈ ਨਾ। दरवाजा है तो तकरीबन मकाना हिसाब में जदीद ही है नवा, लेकिन फिर भी काफी 20-25 साल नक्श ਜਿਹੜੇ ਨੇ ਪੁਰਾਣੇ। ਇਹ ਦਰਵਾਜ਼ਾ ਤੇ ਬਾਬਾ ਜੀ ਇੱਥੋਂ ਚਲੇ ਗਏ ਨੇ ਛੱਡ ਕੇ ਜਿਨ੍ਹਾਂ ਦਾ ਘਰ ਸੀ? ਹਾਂ ਉਹ ਚਲੇ ਗਏ, ਉਹ ਤਾਕਤ ਅੱਗੇ ਆਇਆ ਮੈਂ ਇੱਧਰ ਲੈ ਕੇ। ਇਹ ਇੱਕ ਗੇਟ ਦਾ ਮਤਲਬ ਅੱਗੇ ਵੇਲੀਆਂ ਜਿੰਨੀਆਂ ਵੀ ਹੁੰਦੀਆਂ ਸੀ ਉਹ ਗੇਟਾਂ ਦੇ ਨਕਸ਼ੇ ਹੁੰਦੇ ਸੀ, ਉੱਤੋਂ ਵੀ ਦਿਖ ਚੁੱਕਿਆ। ਅਸਲ ਰਿਐਲਿਟੀ ਜਿਹੜੀ ਆ ਉਹ ਇਹਨਾਂ ਗੇਟਾਂ ਤੋਂ ਦਿਸਦੀ ਹੁੰਦੀ ਸੀ। ਦੇਖੋ ਨਾ ਕਿੱਡਾ ਗੇਟ ਆ, ਅੱਜ ਵੀ ਲੋਕ ਇਹਦੇ ਬਣਾਉਂਦੇ ਨੇ, ਲੇਕਿਨ ਉਹ ਜਿਹੜੀ ਮਜ਼ਬੂਤੀ ਆ, ਉਹ ਪਾਇਦਾਰੀ ਆ, ਉਹ ਨਹੀਂ ਹੈ। ਤਕਰੀਬਨ ਮੇਰਾ ਖਿਆਲ ਆ ਕਿ 100 ਸਾਲ ਦੇ ਉੱਤੇ ਇਹਨੂੰ ਵੀ ਹੋ ਗਿਆ ਹੋਣਾ। ਪਿੱਛੋਂ ਸਾਰਾ ਘਰ ਜਿਹੜਾ ਉਹ ਡਿੱਗਾ ਪਿਆ, ਤੁਸੀਂ ਘਰ ਨਹੀਂ ਵੈਸੇ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਆ ਨਾ, ਉਹ ਉਹਦਾ ਅੰਦਰ ਆ, ਉਹ ਸਾਹਮਣੇ ਜਿਹੜੇ ਡਿਜ਼ਾਈਨ ਬਣੇ ਹੋਏ ਨਾ, ਇੱਕ ਕੱਚਿਆਂ ਮਕਾਨਾਂ ਦੇ ਵਿੱਚ ਇਹ ਨਕਸ਼ਕਾਰੀ ਹੁੰਦੀ ਸੀ, ਇਹ ਉਹਨਾਂ ਦੀ ਪੇਂਟਿੰਗ ਹੁੰਦੀ ਸੀ। ਤੁਸੀਂ ਬੇਸਿਕਲੀ ਪੇਂਟਿੰਗ ਕਹਿ ਲਓ, ਜਿਹੜੀ ਅੱਜ ਕੱਲ੍ਹ ਅਸੀਂ ਵਾਲਪੇਪਰਿੰਗ ਕਰਨੇ ਜਾਂ ਕਰਨੇ ਆ, ਉਹ ਇਹ ਚੀਜ਼ਾਂ ਹੁੰਦੀਆਂ ਸੀ। ਤੇ 4 ਚੁਫੇਰੇ ਕੈਮਰਾ ਮਾਰ ਕੇ ਹੋਇਆ ਨਾ ਯਾਰ, ਸਾਰਾ ਮਤਲਬ ਕਿ ਘਰ ਜਦੋਂ ਵਸਦਾ ਹੋਣਾ, ਜਦੋਂ ਜੀ ਇੱਥੇ ਰਹਿੰਦੇ ਹੋਣੇ ਨੇ, ਉਦੋਂ ਕਿੱਡਾ ਸੋਹਣਾ ਹੋਣਾ। ਬਹੁਤ ਸੋਹਣਾ ਜੀ। ਇਹ ਸਾਡਾ ਬਚਪਨ ਐਡੇ ਹੈ ਨਾ, ਤੇ ਇਹ ਜਿਹੜਾ ਘਰ ਜਿੱਥੇ ਆਪਾਂ ਖੜੇ ਆ, ਇਹਦੇ ਵਿੱਚ ਜਿਹੜੇ ਬੱਚੇ ਜਿਹੜੇ ਹੁੰਦੇ ਆ ਨਾ, ਹਾਜੀ ਸਾਹਿਬ ਆ, ਉਹਦੇ ਨਾਲ ਹਾਜੀ ਦਾਰਾ ਹਾਂ ਹਾਜੀ ਦਾਰਾ, ਤੇ ਉਹ ਇੱਥੇ ਯਾਰੀ ਸ਼ਰੀਫ ਕਰਾਉਂਦਾ ਹਾਂ। ਤੇ ਬੱਚੇ ਪੂਰੇ ਚੱਕਦੇ ਆ ਤੇ ਇੱਥੇ ਦਰੀਆਂ ਵਿਸ ਜਾਂਦੀਆਂ, ਤੇ ਇਸੇ ਕਰਦੇ ਇਸੇ ਚੌਂਤਰੇ ਦਰੀਆਂ ਵਿਛਾ ਕੇ ਬਹਿ ਜਾਂਦੇ ਬੱਚੇ ਖਾਂਦੇ ਯਾਰੀ। ਤੇ ਹੁਣ ਉਹ ਇੱਥੋਂ ਚਲੇ ਗਏ, ਇੱਥੋਂ ਚਲੇ ਗਏ। ਪਿੱਛੋਂ ਘਰ ਵੀ ਉਹਨਾਂ ਦਾ ਡਿੱਗਾ ਪਿਆ, ਉਹ ਆਪ ਖੁਦ ਬਜ਼ੁਰਗ ਹੀ ਚਲੇ ਗਏ, ਬਾਕੀ ਮੁੜ ਪਿਛਾ। ਬਾਕੀ ਫਿਰ ਕਿੰਨੇ ਰਹਿਣਾ? ਬਿਲਕੁਲ ਸਹੀ, ਠੀਕ ਹੈ। ਆਜੋ ਇੰਜ ਜਗ੍ਹਾ ਚੱਲਦੇ ਆ। ਅੱਛਾ, ਪਿੰਡ ਦੇ ਵਿੱਚ ਇੱਕ ਹੋਰ ਘਰ ਅਸੀਂ ਵੇਖਿਆ ਜਿਹੜਾ ਥੋੜਾ ਜਿਹਾ ਡਿਵੈਲਪ ਵੀ ਹੈ, ਥੋੜਾ ਜਿਹਾ ਕਹਿ ਲਓ ਕਿ ਪੱਕਾ, ਮੁਕੰਮਲ ਕੱਚਾ ਨਹੀਂ ਹੈ, ਪਰ ਉਹਦੀ ਤਰਜ਼ ਡਿਜ਼ਾਈਨਿੰਗ ਜਿਹੜੀ ਆ ਉਹ ਹੀ ਪੁਰਾਣੇ ਵੇਲੇ ਦਾ ਬਿਲਕੁਲ। ਗੇਟ ਦਾ ਡਿਜ਼ਾਈਨ ਵੀ ਤੇ ਅੰਦਰੋਂ ਵੀ। ਆਈਓ ਤੁਹਾਨੂੰ ਵਿਖਾਉਂਦੇ ਆ ਥੋੜਾ ਖੋਲ ਕੇ। ਆਇਆ ਇਹ ਨਾ ਸਿਰਕੀ ਪਈ ਹੋਈ ਉੱਤੇ, ਬਾਅਦ ਵਿੱਚ ਪਈ ਹੈ। ਹਾਂ, ਵਿਹੜਾ ਖੁੱਲਾ ਡੁੱਲਾ ਜਿਵੇਂ ਪਹਿਲੇ ਵਕਤਾਂ ਦੇ ਵਿੱਚ ਹੁੰਦੇ ਸੀ। ਤੇ ਇੱਧਰ ਦੂਰ ਲੱਗਾ ਹੋਇਆ, ਉਹ ਸਾਹਮਣੇ ਜ਼ੂਮ ਕਰਕੇ ਵਿਖਾਣ,
ਰੋਟੀਆਂ ਵਾਲਾ ਤੇ ਨਾਲ ਕੋਠਾ ਹੈ ਜੀ, ਇਹ ਕਿਚਨ ਹੈ ਕੀ? ਇਹ ਨਾਲ ਕਿਚਨ ਆ ਜਾ। ਅੱਛਾ, ਉਹ ਜਿਹੜਾ ਸਾਹਮਣੇ ਦਰਵਾਜ਼ਿਆਂ ਦਾ ਡਿਜ਼ਾਈਨ ਹੈ ਨਾ, ਜ਼ੂਮ ਕਰਕੇ ਵਿਖਾਈ, ਉਹ ਹੀ ਪਿਛਲਾ ਹੀ 47 ਤੋਂ ਪਹਿਲਾਂ ਦਾ ਨਾ ਜੀ, ਉਹ 47 ਤੋਂ ਪਹਿਲਾਂ ਦਾ ਉਹ ਡਿਜ਼ਾਈਨ ਹੈ। ਕਿਚਨ ਹੈ ਜੀ, ਇੱਧਰ ਗੰਧੋਲੀ ਪੱਕੀ ਬਣਾਈ ਹੋਈ ਜੀ। ਇਧਰਲੀ ਸਾਈਡ ਤੇ ਪੱਕਾ ਲੱਗਾ ਹੈ ਚੁੱਲ੍ਹਾ, ਤੇ ਉਹ ਆ ਦੀਵਾਰਾਂ ਕੱਚੀਆਂ ਨੇ ਜੀ, ਦੀਵਾਰਾਂ ਸਾਰੀਆਂ ਕੱਚੀਆਂ ਬਨੇਰੇ ਪੱਕੇ ਨੇ ਤੇ ਦਰਵਾਜ਼ਿਆਂ ਦਾ ਥਾਂ ਪੱਕਾ ਜੀ। ਵੀ ਉਹਦੀ ਛੱਤ ਡਿੱਗ ਪਈ, ਮੈਂ ਦੁਬਾਰਾ ਉਹ ਨਵੀਂ ਪਾਈ, ਉਹ ਦਰਵਾਜ਼ੇ ਦੀ ਡਿੱਗ ਪਈ, ਉਹ ਨਵੀਂ ਪਾਈ। ਜਿਵੇਂ ਮੁੜੇ ਸਾਡਾ ਬਿਰਾਨਾ ਜਿਹਾ ਇਲਾਕਾ ਹੈ। ਨਹੀਂ ਬੜਾ ਜ਼ਬਰਦਸਤ ਹੈ, ਇਸ ਤੋਂ ਸਪੈਸ਼ਲ ਵੇਖਣ ਆਏ ਆਹੀ ਚੀਜ਼ਾਂ ਸਾਡੇ ਕੋਲ ਨਹੀਂ ਉੱਤੇ। ਅੱਛਾ ਅਸੀਂ ਫੈਸਲਾਬਾਦ ਤੋਂ ਸਫ਼ਰ ਕਰਕੇ ਇੱਥੇ ਆਏ ਹਾਂ ਇਹ ਵੇਖਣ। ਅੱਛਾ ਹਾਂਜੀ, ਹੋਰ ਤਾਂ ਤੁਸੀਂ ਪਿੰਡ ਸਾਰਾ ਵੇਖਾ ਉਸ ਸਾਰਾ ਫਿਰ ਕੇ ਪੈਦਲ ਬਾਬੇ ਅਸ਼ਰਫ ਦੇ ਨਾਲ। ਅੱਛਾ ਹਾਂ, ਪੈਦਲ ਫਿਰ ਕੇ ਵੇਖਿਆ। ਉਹ ਜਿਹੜੇ ਸਿੱਖਾਂ ਵਾਲੇ ਮਕਾਨ ਨੇ ਨਾ ਪੁਰਾਣੇ, ਉਹ ਭੋਲੇ ਵਾਲੇ ਤੁਹਾਨੂੰ ਮਿਲਸਣ, ਭੇਡ ਵਾਲੇ ਮਿਲਸਣ, ਸੁਖਾਨੰਦੀ ਮਿਲਸਣ, ਪੁਕਾਰਾ ਹਜ਼ਾਰਾ, ਪੁਰਾਣੇ ਸਿੱਖਾਂ ਦੇ ਮਕਾਨ, ਉਵੇਂ ਦਰਵਾਜ਼ੇ ਪੁਰਾਣੇ, ਭੋਲੇ ਚੁਬਾਰੇ, ਉਹ ਉਹਨਾਂ ਦੇ ਸਿੱਖ ਬੈਠੇ ਉੱਥੇ, ਡੰਗੋਰੀਆਂ ਤੇ ਬੈਠੇ ਹੀ ਨਹੀਂ ਰਹੇ। ਹਾਂ, ਡੰਗੋਰੀਆਂ ਹੀ ਨਹੀਂ ਸੀ। ਤੋਂ ਨਾ ਪਿੰਡ ਤੋਂ ਜਿੱਥੇ ਅਸੀਂ ਅੱਗੇ ਖੜੇ ਸਾਂ ਉੱਥੋਂ ਥੋੜਾ ਜਿਹਾ ਬਾਹਰ ਨਿਕਲ ਕੇ ਨਾ, ਤੇ ਉਹ ਸਾਹਮਣੇ ਛੱਪੜ ਦੇ ਕੋਲੇ ਫਿਰ ਆ ਜੀ ਦਾ ਆਪਾਂ ਦੂਸਰੀ ਨੁੱਕਰ ਤੇ, ਅੱਗੇ ਅਸੀਂ ਉਸ ਸਾਈਡ ਤੋਂ ਨਿਕਲੇ ਸਾਂ ਪਿੰਡ ਦੇ, ਤੇ ਹੁਣ ਆ ਛੱਪੜ ਦੀ ਦੂਸਰੀ ਨੁੱਕਰ ਹੈ। ਹੁਣ ਛੇੜੂ ਜਿਹੜੇ ਨੇ ਉਹ ਡੰਗਰ ਆਪਦੇ ਲੈ ਕੇ ਤੇ ਸਾਰੇ ਦਿਵਾਲੇ ਛੱਪੜ ਦੇ ਆ ਗਏ ਹੋਏ ਨੇ। ਇਹ ਵਹਿੰਦੇ ਪਏ, ਇਹ ਗਾਵਾਂ ਸਾਰੀਆਂ ਬੈਠੀਆਂ ਨੇ, ਮੱਝੀ ਛੱਪੜ ਦੇ ਵਿੱਚ ਨੇ, ਦੇਖੋ ਜੋ ਗਾਵਾਂ ਬਾਹਰ ਨਿਕਲੀਆਂ ਜਾਂਦੀਆਂ ਨੇ। ਯਾਰ ਯਕੀਨ ਤੁਸੀਂ ਕਰੋਗੇ ਕਿ ਮੈਨੂੰ ਅਟਰੈਕਟਿਵ ਬਹੁਤ ਕਰਨ ਡਿਆ ਇਲਾਕਾ, ਕਸ਼ਿਸ਼ ਹੀ ਬੜੀ ਦਿੰਦਾ ਪਿਆ। ਇੰਝ ਲੱਗਦਾ ਕਿ ਜਿਵੇਂ ਸਾਡਾ ਜਨਮ ਇਸ ਧਰਤੀ ਤੇ ਹੋਇਆ, ਇਸ ਪਿੰਡ 'ਚ ਹੋਇਆ, ਇਸ ਥਾਂ ਤੇ ਹੋਇਆ। ਨਾਲ ਹੀ ਪਰ ਤੁਸੀਂ ਉਹ ਗੰਗਾ ਨਗਰ ਵਾਲੇ ਉਹ ਟਾਪਾ ਆਏ ਹੋ ਰਾਂ, ਇੱਥੋਂ ਸਾਰਾ ਕੁਝ 4 ਕਿੱਲੇ ਪੰਧ ਆ ਗੰਗਾ ਨਗਰ ਦਾ। ਚਲੀਏ ਆਪਣੇ ਡੇ ਬਿੱਲੀ ਉਹ ਆ ਕੇ ਬਹਿ ਗਏ ਨੇ ਉੱਥੇ, ਤੇ ਗੱਪਸ਼ਪ ਕਰਨੇ ਆ ਜਾ ਕੇ। ਆ ਵਿੱਚ ਹੁਣ ਨਾ ਮਕਾਨ ਪੱਕੇ ਬਣਦੇ ਜਾਂਦੇ ਨੇ, ਕਿਉਂਕਿ ਆ ਜ਼ਿਮੀਂਦਾਰ ਚੰਗਾ ਹੋਇਆ ਤੇ ਲੋਕਾਂ ਨੇ ਫਿਰ ਇੱਕ ਟਰੈਂਡ ਵੀ ਬਣਿਆ ਹੋਇਆ ਹੈ, ਰਿਸ਼ਤੇਦਾਰੀਆਂ ਲੋਕਾਂ ਦੀਆਂ ਬਾਹਰ ਨੇ, ਲੋਕ ਆਉਂਦੇ ਜਾਂਦੇ ਨੇ, ਤੇ ਫਿਰ ਉਸ ਵਜ੍ਹਾ ਤੋਂ ਤੁਹਾਨੂੰ ਪਤਾ ਹੈ ਕਿ ਥੋੜ੍ਹਾ ਮਾਈਂਡ ਸੈਟ ਬਣਦਾ ਜਾਂਦਾ ਲੋਕਾਂ ਦਾ, ਤੇ ਫਿਰ ਲੋਕਾਂ ਨੇ ਵਿੱਚ ਪੱਕੇ ਮਕਾਨ ਬਣਾ ਲਿਆ। ਲੇਕਿਨ ਪੱਕਿਆਂ ਦੀ ਤਰਜ਼ ਵੀ ਇਹ ਹੈ ਕਿ ਨਕਸ਼ਾ ਕੱਚਿਆਂ ਵਾਲਾ ਹੀ ਹੈ, ਉਹ ਹੀ ਵੱਡਾ ਖੁੱਲਾ ਵਿਹੜੇ ਖੁੱਲੇ। ਤੇ ਹੁਣ ਆਪਾਂ ਇੱਥੇ ਬਹਿੰਦੇ ਹਾਂ, ਮਹਿਫਲ ਲਾਉਂਦੇ, ਚਾਰ ਗੱਪਸ਼ਪ ਲਾਉਂਦੇ। ਕੋਈ ਗੱਲ ਨਹੀਂ ਬਾਬਾ, ਤੇਰੇ ਕੋਲ ਕੀ ਐਸੇ ਵੇਖਣਾ ਹੈ? ਕੁਰਸੀ ਹਾਂਜੀ ਭਾਈ का निदान हो जाए, ਹੁਣ ਇੱਕ ਮਿੰਟ ਨਿਦਾਨ ਹੋ ਜਾਏ। ਹਾਂਜੀ, जिस वे सन 47 का हल्ला गुल्ला पिया है, ਹਾਂਜੀ उस वे 8-7 साल दी मेरी उम्र है। ਸਹੀ। उधर जांदा गड्डे ते भाई जुत्ती आई कमांद है, वो कमांद स्याले कटदे, असी 4-5 जने जांदे, पीड़ पूड़ सट्टी रखदे है ते आदा उरा आ गए। जिस वे 47 का हल्ला गुल्ला पिया है, उनका कोई चेता नहीं भी मुसलमान केड़ा है ते हिंदू केड़ा है। जी जी मैनू कोई पता नहीं जी। वो रोला पै गया, रोले पे तू इथों ठीजियां रवाने जाते रहे, रवाने 6 महीने गत्ते उथों जैलदार उत्थे ही रह पे ते असी उठी ते आड़े च सावणे च असी इत्थे आ गए। होर ना मैं बंदा सियाण सकना भी आ हिंदू है या मुसलमान है, ना कोई होर गल है। जिसले मियाँ नजर दा विवाह आया, इत्थे कोठे ते बुढ़े लड़ कर देंदे ते उत्थे बैठे रहिंदे, इत्थे घोड़ियां बजदियां रहिंदियां, सारा कुछ होंदा रहिंदा, वेंदे रहिंदे। जंज होंदी छड़ी है, वो पोजा टप्पीए, उधरों हटते ते आ पोला टप्पीए, चाह पानी पी ते आए दौलतपुरे चू। उसे तो थारे पूरा ਜਿਹੜਾ ਪਰ ਇੰਡੀਆ ਚ हाँ इंडिया च कर ਦੀ ਬਰਾਤ ਉੱਥੇ ਗਈ ਹੈ। ਹਾਂ ये ਇਹ ਬੰਦਾ ਤੁਹਾਡੇ ਦੌਰ ਦੇ ਵਿੱਚ ਜੰਜ ਜਦੋਂ ਜਾਂਦੀ ਹੈ ਜੀ, हाँ ਆਂਦੇ ਨੇ 8 ਦੇ ਰਹਿੰਦੇ ਹਨ ਬੰਦੇ ਅਗਰ। नहीं वो साडे सड़गोरियां च कोनी, बस वो बरात जेड़ी इत्थे आई है रात रही ते गई। ਚੱਕਾਂ ਚ ਹੋਤੇ ਫਿਰ जेड़ी मियां नजर फिर मोहम्मद इत्थे दी बरात आई ना, वो चाचे मने ढुक्या मियां बागली दी बहन लई आसो। ਹਾਂ वो
ਸ਼ੁਗਲੀਆ ਤੌਰ ਉਹਨਾਂ ਸਦਾਇਆ ਅੱਛਾ ਸ਼ੁਗਲੀਆ ਤੌਰ ਦੌਲਤਪੁਰੇ ਗਿਆ ਮੁੜ ਵਾਪਸ ਇੱਥੇ ਆਏ ਨੇ ਮੁੜ ਇੱਥੇ ਆ ਗਏ ਨੜਾਟ ਤੇ ਇਹ ਸ਼ੁਗਲੀਆ ਤੌਰ ਗਿਆ ਹੈ। ਉਹ ਜ਼ੈਲਦਾਰ ਆ 12 ਪਿੰਡਾਂ ਦਾ ਉਹਨਾਂ ਨੂੰ ਕੋਈ ਦੋਸਤ ਆ ਸਿੱਖ ਉਹਦੇ ਕੋਲ ਗਏ ਹਾਂਜੀ ਉਹਨੇ ਉੱਥੇ ਖਾਣਾ ਪਕਾਇਆ ਇਹ ਖਾਣਾ ਪਕਾਇਆ ਸੁ ਕੇ ਚਾਹ ਪਾਣੀ ਦਿੱਤਾ ਸੁ ਉਹ ਡੀਗਰ ਕੋਲੇ ਗਏ ਇਹਨਾਂ ਤੇ ਹਾਟ ਤੇ ਦੇ ਖੜਾ ਜੇ ਘਰੀਆਂ ਆ ਗਏ ਬਾਬਾ ਇੱਥੇ ਸਾਡੇ ਹਲ ਜੁੜੇ ਖੜਿਆ ਉਹਦੇ ਵੱਲੇ ਦਾ ਤੇ ਬੁੱਢਾ ਇੱਕ ਆ ਗਿਆ ਪਰੂ ਨਾਰ ਤੇ ਖੜੋ ਤੇ ਢਾਈ ਮਾਰੀ ਜਾਵੇ ਭਾਈ ਫੈਜ ਜਾਨ ਡੇਟ ਬੈਠਾ ਸੀ ਹਲ ਜੋੜੀ ਖੜਾ ਅੱਜ ਕੱਲ ਦੀ ਮੌਸਮ ਆਈ ਹਾਂ ਉਹ ਕੋਲ ਹਵਾਲਦਾਰ ਸਿੰਧੀ ਗੋਲ ਟੱਪਿਆ ਤੇ ਉਹਨੇ ਆਖਿਆ ਕਿ ਨਹੀਂ ਜਾਣਾ ਆਖਿਆ ਇਹਨਾਂ ਬੰਦਿਆਂ ਨਾਲ ਰਲ ਖੇਡਾਂ ਰਲ ਬੈਠਾ ਅੱਜ ਇਹ ਬੰਦੇ ਨੇ ਜਿਹੜੇ ਵੇਖਣ ਤੂੰ ਮਤਲਬ ਹੈ ਇੱਕ ਦੂਏ ਨੂੰ ਮਜਬੂਰ ਹੈ ਤਰਸਣਾ ਦੂਰ ਨੇ ਮੇਰੇ ਤੋਂ ਉਹਨੇ ਆਖਿਆ ਕੱਪੜੇ ਲਾ ਚਾ ਤੇ ਟਾਪਿਆ ਹਾਂ ਤੂੰ ਅਗਾ ਜਾ ਤੇ ਉਹਨਾਂ ਨੂੰ ਹਾਂ ਉਹਨਾਂ ਨੂੰ ਜਾ ਤੇ ਮਿਲ ਲੈ ਮੈਂ ਉਹ ਟਿੱਬੇ ਥੋੜੀ ਜਾਣਾ ਜਿਸ ਵੇਲੇ ਮੈਂ ਉੱਥੋਂ ਹਟਿਆ ਨਾ ਉਸੇ ਪਾਰ ਟੱਪ ਗਿਆ ਉਹ ਮੁੰਡਾ ਹਵਾਲਦਾਰ ਟੱਪ ਤੇ ਆਇਆ ਮੈਂ ਤੇ ਆ ਮਾ ਛੁਟੇਰੇ ਆ ਦੂਏ ਸਾਰੇ ਉਹਦੇ ਵੇਖੇ ਹੋਇਆ ਉਹਨੇ ਮੁੜ ਪੁੱਛਿਆ ਸਾ ਮੁੰਡਿਆਂ ਕੋਲ ਆਖੇ ਚਿਰਾਗ ਦਾ ਪੁੱਤਰ ਹੈ ਤੇ ਆ ਦਾਰੇ ਦਾ ਅੱਛਾ ਠੀਕ ਹੈ ਉਹ ਕੋਈ ਘੰਟਾ ਬੈਠਾ ਰਿਹਾ ਅੱਛਾ ਹਵਾਲਦਾਰ ਵੀ ਪਰ ਉਹ ਆ ਤੇ ਉਹਦੇ ਕੋਲ ਬੈਠਾ ਰਿਹਾ ਉਸ ਹਵਾਲਦਾਰ ਕੀਤਾ ਵੀ ਹੁਣ ਟਾਈਮ ਹੋ ਗਿਆ ਮੇਰਾ ਜਾਵਣ ਦਾ ਤੇ ਤੂੰ ਟੱਪ ਜਾ ਉਹ ਜਨਾਬ ਸਾਥੋਂ 4 ਕਿੱਲੇ ਹੋਸੀ ਗੜਾ ਨਹੀਂ ਨਾ ਜੀ 4 ਕਿੱਲੇ ਦੂਰ ਹੋਸੀ ਨਾਰ ਉਹ ਸਾਡੇ ਮਨੇ ਵੇਂਦਾ ਗਿਆ ਫਟਪੈਰਾ ਟੁਰਾ ਗਿਆ इतनी मोहब्बत आई ਜਾ ਨਾਰ ਚੜਿਆ जी ਨਾਰ ਝਾੜਤੇ ਤੇ ਮੋੜੋ ਪਾਰ ਟੱਪਿਆ ਤੇ ਜਾ ਉਹਨੇ ਕੱਪੜੇ ਕੱਤੇ ਇੱਥੇ ਨੂੰ ਤੁਕਣੀਆਂ ਕੁਣੀਆਂ ਡਿੰਗਾਲਾ ਪਈਆਂ ਤੇ ਅਸੀਂ ਹਾਲ ਛੱਡੇ ਤੇ ਰਾ ਉਹਦਾ ਕੋਈ ਬਾਬਾ ਪਿੰਡ ਦਾ ਪਤਾ ਹੋਵੇ ਹੋ ਸਕਦਾ ਲੱਭ ਜਾਏ ਬੰਦਾ ਮੋੜ ਕਿਹੜਾ ਉਹ ਦੌਲਤਪੁਰੇ ਦਾ ਦੌਲਤਪੁਰੇ ਦਾ ਨਾਂ ਪਤਾ ਕੋਈ ਨਹੀਂ ਨਾ ਨੂੰ ਨਹੀਂ ਕਈ ਨਾਂ ਸੱਜਿਆ ਬੁੱਢੇ ਅਰਜਣ ਜੱਗੜ ਫਲਾਣਾ ਫਲਾਣਾ ਬਜ਼ੁਰਗਾਂ ਤਲਕ ਸੀ ਉਹ ਮਤਲਬ ਮਿਲ ਕੇ ਗਿਆ अच्छा जी नार है बाबे ने आले भी ये मकसद है राजे नार वे जी भी आप हत्था ना सी मकसद हाँ कट्टी है आ टोकरियां ते चाह दी मिट्टी बाहर सकते ਇਸ ਨਹਿਰ ਦੀ हां हां जी ਠੀਕ ਹੈ ये हत्था ना कट्टी हुई है ਕੀ ਨਾਂ ਨਹਿਰ ਦਾ राजा बीकानेर ਰਾਜਾ ਬੀਕਾਨੇਰ ਜਿਹੜੀ ਮਤਲਬ ਕਿ ਬਾਰਡਰ ਤੋਂ ਪਰਲੇ ਪਾਸੇ ਜਿਹੜੀ ਉਹਨਾਂ ਦੀ ਜਿਹੜੀ ਮਕਸਦ ਹੈ ਸਾਡੇ ਫਟਕਿਆਂ ਜਿਹੜੇ ਹੈ ਨਾ ਜੀ ਬਾਬਾ ਜੀ ਦਾਦੇ ਹੈ ਉਹਨਾਂ ਮਕਸਦ ਹੈ ਆਦੇ ਹੱਥਾਂ ਹੀ ਮਕਸਦ ਜਿਹੜੇ ਪਰਾਂ ਵਾਹੀਆਂ ਕਰਦੇ ਹੈ ਉਹਨਾਂ ਕੱਟੀ ਹੈ ਉਹਨਾਂ ਆਪਦੇ ਹੱਥਾਂ ਨਾਲ ਨਹਿਰ ਮਿੱਟੀ ਚੱਕਦੇ ਟੋਕਰੀਆਂ ਸ਼ੋਕਰੀਆਂ ਬੱਟਣਾ ਬਾਹਰ ਸਕਦੇ ਮੋੜ ਜੀ ਇਸ ਪਿੰਡ ਦਾ ਇਹ ਹੈ ਬੜਾ ਵੱਡਾ ਇਹਨੇ ਇਸ ਪਿੰਡ ਨੇ ਨਾ ਅੱਛੇ ਇਨਸਾਨ ਬੜੇ ਦਿੱਤੇ ਵੀ ਮੀਆਂ ਆ ਮਾਈ ਲਾ ਲੋ ਹਾਜੀ ਮੀਆਂ ਨਜ਼ਰ ਕਾਲੂ ਕਾ ਕਿਹੜਾ ਜੋ ਇਸ ਪਿੰਡ ਡੰਗੋਰੀਆਂ ਦਾ ਉਹ ਐਮਐਨਏ ਹਾਂਜੀ ਐਮਐਨਏ ਵੀ ਐਮਪੀਏ ਵੀ ਕਿਹੜਾ ਨਾ ਜੀ ਐਮਪੀਏ ਵੀ ਨਾ ਮੀਆਂ ਨਜ਼ਰ ਰਹੀ ਹੈ ਸਦਰ ਅਯੂਬ ਦੇ ਦੌਰ ਵਿੱਚ ਹਾਂਜੀ ਮੀਆਂ ਨਜ਼ਰ ਖੁਦ ਐਮਪੀਏ ਰਿਹਾ ਹੈ ਸਦਰ ਅਯੂਬ ਦੇ ਦੌਰ ਵਿੱਚ ਉਸ ਤੋਂ ਬਾਅਦ ਉਹਨਾਂ ਦਾ ਕਿਹੜਾ ਬੇਟਾ ਨਾ ਮੀਆਂ ਖਾਦਮ ਹੁਸੈਨ ਉਹ ਐਮਪੀਏ ਵੀ ਰਿਹਾ ਮੁੜ ਐਮਐਨਏ ਵੀ ਮੁੜ ਉਸ਼ਰ ਜ਼ਕਾਤ ਦਾ ਵਜ਼ੀਰ ਵੀ ਜ਼ਿਲ੍ਹੇ ਦਾ ਚੇਅਰਮੈਨ ਵੀ ਹੁਣ ਕਿਹੜਾ ਮੌਜੂਦਾ ਹੈ ਉਹ ਇਸ ਪਿੰਡ ਦੇ ਰਹਿਣ ਵਾਲਾ ਹੈ ਹੁਣ ਕਿਹੜਾ ਮੌਜੂਦਾ ਨਾ ਜੀ ਮੀਆਂ ਫਿਦਾ ਹੁਸੈਨ ਉਹ ਵੀ ਹੁਣ ਐਮਪੀ ਹੈ ਮੌਜੂਦਾ ਸਾਡਾ ਉਹਨਾਂ ਦਾ ਹੀ ਪਿੰਡ ਹੈ ਹਾਂ ਇਹੀ ਪਿੰਡ ਆ ਤੇ ਉਹਨਾਂ ਦਾ ਮੀਆਂ ਫਿਦਾ ਹੁਸੈਨ ਦਾ ਕਿਹੜਾ ਨਾ ਜੀ ਉਹ ਵੀ ਇਸੇ ਪਿੰਡ ਦੇ ਹੀ ਆਏ ਮੀਆਂ ਖਾਦਮ ਹੁਸੈਨ ਕਿਹੜਾ ਹਾ ਉਹਨਾਂ ਦਾ ਬੇਟਾ ਕਿਹੜਾ ਹੈ ਮੀਆਂ ਅਬਦੁਲ ਗਫਾਰ ਉਹ ਐਮਐਨਏ ਹੁਣ ਸਾਡਾ ਮੌਜੂਦਾ ਉਹ ਵੀ ਤਕਰੀਬਨ ਇਸੇ ਹੀ ਪਿੰਡ ਦਾ ਉਸ ਹਾਂਜੀ ਇਸ ਪਿੰਡ ਨੇ ਹੋਰ ਵੀ ਇਹ ਬਾਈ ਵੀ ਮੁਲਾਜ਼ਮ ਹੈ ਅਮਜਦ ਸਾਹਿਬ ਵੀ ਇਹ ਵੀ ਸੈਕਟਰੀ ਯੂਨੀਅਨ ਕੌਂਸਲ ਯਾਨੀ ਹੋਰ ਵੀ ਕਾਫੀ ਟੀਚਰ ਵੀ ਹੈ ਨੇ ਤੂੰ ਤੇ ਪਿੰਡ ਵੀ ਜ਼ੀਰੋ ਲੈਣ ਤੇ ਤੂੰ ਮੰਡੀ ਮਕਸਦ ਹੈ ਬੱਚੇ ਹਨ ਨਾ ਜਿਹੜੇ ਜੀ ਉਹਨਾਂ 2007 ਚ ਜਾਂ ਉਸ ਤੋਂ ਪਹਿਲੇ ਮੁਲਾਜ਼ਮ ਲਵਾਏ ਨੇ ਜੀ ਮੀਆਂ ਖਾਦਮ ਹੁਸੈਨ ਅੱਲਾਹ ਤਾਲਾ ਨੂੰ ਜੰਨਤ ਦੇਵੇ ਹਾਂਜੀ ਉਹਨਾਂ ਸਾਡੇ ਮਕਸਦ ਆਸਾਨ ਕੀਤਾ ਬਹੁਤ ਅੱਛਾ ਆਦਮੀ ਹੈ ਮੀਆਂ ਖਾਦਮ ਹੁਸੈਨ ਜੀ ਅੱਛਾ ਬਾਬਾ ਜੀ ਜਦੋਂ ਤੁਸੀਂ ਅੱਜ ਤੋਂ 20-50 ਸਾਲ ਪਹਿਲਾਂ ਇਸ ਪਿੰਡ ਚੋਂ ਤੁਹਾਨੂੰ ਕਿਸੇ ਚੀਜ਼ ਦੀ ਐਮਰਜੈਂਸੀ ਜ਼ਰੂਰਤ ਪੈਂਦੀ ਸੀ ਜਾਂ ਕੋਈ ਜੀ ਬਿਮਾਰ ਹੁੰਦਾ ਸੀ ਤੇ ਉਦੋਂ ਮੰਡੀ ਸਾਦਕਗੰਜ ਜਿਹੜਾ ਸ਼ਹਿਰ ਹੈ ਐ ਤਾਂ ਤੁਹਾਡੇ ਨੇੜੇ ਹੀ ਪੈਂਦਾ ਬਹੁਤਾ ਦੂਰ ਤਾਂ ਕੋਈ ਨਹੀਂ ਲੇਕਿਨ ਉਦੋਂ ਇੰਨਾ ਡਿਵੈਲਪ ਨਹੀਂ ਹੋਣਾ ਇੰਨਾ ਉਹ ਆਬਾਦ ਨਹੀਂ ਹੋਣਾ ਮੰਡੀ ਵੀ ਤੇ ਫਿਰ ਉਹ ਤੁਸੀਂ ਆਪਣੀ ਮਤਲਬ ਜ਼ਰੂਰਤ ਨੂੰ ਲੋੜ ਨੂੰ ਕਿੱਥੇ ਜਾਂਦੇ ਸੀ ਬਹੁਤ ਉੱਥੇ ਜਾਂਦਾ ਉਸ ਢਾਂਚੇ ਦੇ ਝਾੜਤੇ ਉੱਥੇ ਹੀ ਹਾਂ ਕੱਚੇ ਰਾਹ ਹੁੰਦੇ ਗੱਡਿਆਂ ਤੇ ਜਾਂਦੇ ਸੀ ਹਾਂ ਗੱਡਿਆਂ ਤੇ ਜਿਹੜਾ ਵੱਡਾ ਮਰੀਜ਼ ਹੁੰਦਾ ਵੀ ਨਹੀਂ ਟੁਰ ਸਕਦਾ ਹਾਂ ਉਹਨੂੰ ਗੱਡੇ ਤੇ ਪਾ ਕੇ ਲੈ ਜਾਂਦੇ ਗੱਡੇ ਤੇ ਪਾਗ ਲਾਏ ਜੀ ਹਾਂ
ਸਹੀ ਅੱਛਾ, ਇੱਥੇ ਬੈਠਿਆਂ ਗੱਪਸ਼ਪ ਲਾਉਂਦੇ ਪਏ ਤੇ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਪਤਾ ਲੱਗੀ ਹੈ, ਜਿੱਥੇ ਹੁਣ ਕਲਯੁਗ ਦਾ ਦੌਰ ਹੈ ਕਿ ਦੁਨੀਆ ਨੂੰ ਆਪੋ ਤਾਂ ਆਪਣੀ ਪਈ ਹੋਈ ਹੈ, ਹਰ ਬੰਦਾ ਆਪਣਾ ਜਗਾੜ ਤੱਕਣ ਦੇ ਚੱਕਰਾਂ ਦੇ ਵਿੱਚ ਆ। ਲੇਕਿਨ ਦੱਸਦੇ ਪਏ ਨੇ ਕਿ ਜੀ ਇਸ ਪਿੰਡ ਵਿੱਚ ਚੋਰੀ ਨਹੀਂ ਹੁੰਦੀ, ਜਿੱਥੇ ਕਿਸੇ ਦੀ ਚੀਜ਼ ਪਈ ਹੈ ਉੱਥੇ ਹੀ ਪਈ ਹੈ, ਕੋਈ ਬੰਦਾ ਨਹੀਂ ਲਾਉਂਦਾ, ਭਾਵੇਂ 24 ਘੰਟਿਆਂ ਬਾਅਦ ਤੁਸੀਂ ਆ ਕੇ ਵੇਖ ਲਓ। ਕਿਉਂ ਬਾਬਾ ਜੀ? ਬਿਲਕੁਲ ਕੋਈ ਚੋਰੀ ਨਹੀਂ। ਪਾਣੀ ਲਾਈ ਖੜੇ ਨਾ ਜ਼ੀਰੋ ਲਾਈਨ ਦੇ ਨੇੜੇ ਹਾਂ ਸ਼ਾਮ ਨੂੰ ਕਿਸੇ ਪਾਣੀ ਮਿਸਾਲ ਉੱਡ ਪੀਟਰ ਹੈ ਜਾਂ ਬੰਦ ਕਰਨਾ ਹੈ ਉੱਥੇ ਹੀ ਕਈ ਸੱਟਣੀ ਟੋਕ ਦੇ ਉੱਤੇ ਹੀ ਹਾਂ ਤੇ ਘਰਾਂ ਨੂੰ ਆ ਜਾਣਾ। ਉਸ ਤੋਂ ਬਾਅਦ ਜੇ ਦਾਣੇ ਕੱਢਣੇ ਆ ਸਾਡੇ ਖੇਤਰਾਂ 'ਚ ਬਾਹਰ ਹੀ ਪੈ ਰਹੇ ਨੇ, ਬਾਹਰ ਬਾਹਰ ਹੀ ਪੈ ਪੈ ਰਹੇ ਰਹੇ ਕੋਈ ਬੰਦਾ ਹੀ ਕੋਈ ਤੇਲ ਨਹੀਂ ਹੁੰਦਾ। ਵਾਲੀ ਜਿਹੜੀ ਕਹਿਣ ਹੈ ਨਾ ਜੀ ਉਹ ਵੀ ਉੱਤੇ ਪਈ ਹੁੰਦੀ ਪੀਟਰ ਦੇ ਵੱਲੇ ਜਾਂਦੇ ਨੇ ਤਾਂ ਉਵੇਂ ਚਲਾ ਲੈਂਦੇ, ਕੋਈ ਚੋਰੀ ਛੋਰੀ ਇਹਦੀ ਆਬਾਦੀ ਕਿੰਨੀ ਕੁ ਹੋਣੀ ਪਿੰਡ ਦੀ? ਇਹ ਜੀ 150 ਹਾਂ 150 ਹੈ 150 ਘਰ ਹੈ। ਤੇ ਵੋਟ ਕਿੰਨਾ ਕਾਸਟ ਹੋ ਜਾਂਦਾ ਇੱਥੇ ਬਾਬਾ ਜੀ? ਹੋਰ ਵੀ 4-500 ਹੋ ਜਾਂਦੇ। 4-500 ਹੋ ਜਾਂਦਾ। ਸਹੀ ਬਾਬੇ, ਵਿਜ਼ਿਟ ਸਾਡਾ ਬੜਾ ਵਧੀਆ ਰਿਹਾ। ਅਸੀਂ ਸਾਰਾ ਪਿੰਡ ਫਿਰ ਕੇ ਵੇਖਿਆ ਤੇ ਬੈਠੇ ਨਾ ਗੱਪਸ਼ਪ ਵੀ ਲਾਈਏ, ਚਾਹ ਪਾਣੀ ਪੀਤਾ ਤੇ ਹੁਣ ਅਸੀਂ ਚੱਲੇ ਆ ਵਾਪਸ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪੰਜਾਬ, ਪੰਜਾਬੀਅਤ, ਪੰਜਾਬੀ ਕਲਚਰ, ਪੰਜਾਬੀ ਰਹਿਤਲ, ਪੰਜਾਬੀ ਵਸੇਬ, ਪੰਜਾਬੀ ਲੁਕਾਈ ਅਸੀਂ ਤੁਹਾਨੂੰ ਉਹ ਵਿਖਾਈਏ। ਉਹ ਪੁਰਾਣੀਆਂ ਚੀਜ਼ਾਂ, ਉਹ ਗੱਲਬਾਤ, ਉਹ ਬੋਲੀ, ਉਹ ਅੱਖਰ ਜਿਹੜੇ ਸਾਡੇ ਗਵਾਚ ਗਏ ਨੇ ਡਿਕਸ਼ਨਰੀ ਦੇ ਵਿੱਚੋਂ ਪੰਜਾਬੀ ਚੋਂ, ਉਹ ਦੁਬਾਰਾ ਸੁਣਨ ਦੇ ਵਿੱਚ ਆਉਣ, ਬੰਦਾ ਅੱਗੇ ਉਹਨਾਂ ਦੇ ਬਾਰੇ ਪਤਾ ਕਰਦਾ। ਠੀਕ ਹੈ ਜੀ, ਜਿਉਂਦੇ ਵਸਦੇ ਰਹੋ ਅੱਲਾ ਦੇ ਵੱਲ।